ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਤੁਹਾਡਾ ਹੋਸਟ ਹਰਭਜਨ ਸਿੰਘ। ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਦੇ ਰਾਹੀਂ ਚੌਪਾਲ ਟੀਵੀ ਦੇ ਸਹਿਯੋਗ ਦੇ ਨਾਲ ਇੱਕ ਵਾਰੀ ਫੇਰ ਹਾਜ਼ਰ ਹਾਂ ਤੁਹਾਡੇ ਸਾਹਮਣੇ ਇੱਕ ਨਵੀਂ ਸਟੋਰੀ ਲੈ ਕੇ। ਹਾਂਜੀ ਮਿੱਤਰ ਪਿਆਰਿਓ, ਅੱਜ ਅਸੀਂ ਲਾਹੌਰ ਦੇ ਇੱਕ ਬਹੁਤ ਹੀ ਖੂਬਸੂਰਤ ਇਲਾਕੇ ਦੇ ਵਿੱਚ ਪਹੁੰਚੇ ਜਿੱਥੇ ਇੱਕ ਬਹੁਤ ਹੀ ਖੂਬਸੂਰਤ ਇਤਿਹਾਸਿਕ ਇਮਾਰਤ ਸਥਿਤ ਹੈ। ਇਸ ਇਮਾਰਤ ਦਾ ਨਾਂ ਹੈ ਜੀ ਮਕਬਰਾ ਦਾਈ ਅੰਗਾ। ਇਤਿਹਾਸ ਦੇ ਵਿੱਚ ਇਹਦੀ ਕੀ ਇੰਪੋਰਟੈਂਸ ਸੀ, ਕਿਸ ਕਰਕੇ ਬਣਾਇਆ ਗਿਆ, ਦਾਈ ਅੰਗਾ ਕੌਣ ਸਨ ਔਰ ਇਸ ਮਕਬਰੇ ਦੀ ਕਰਾਂਗੇ ਸੈਰ। ਸੋ ਬਣੇ ਰਹੋ ਮੇਰੇ ਨਾਲ, ਕਰਦੇ ਹਾਂ ਸੈਰ ਦਾਈ ਅੰਗਾ ਦੇ ਮਕਬਰੇ ਦੀ। ਮਿੱਤਰ ਪਿਆਰਿਓ, ਜਿਵੇਂ ਹੀ ਆਪਾਂ ਮਕਬਰਾ ਦਾਈ ਅੰਗਾ ਦੀ ਦਾਖਲੀ ਦਰਵਾਜ਼ੇ ਤੋਂ ਅੰਦਰ ਐਂਟਰ ਹੁੰਦੇ ਹਾਂ ਤੇ ਇੱਕ ਬਹੁਤ ਹੀ ਖੂਬਸੂਰਤ ਮੰਜ਼ਰ ਸਾਨੂੰ ਦੇਖਣ ਨੂੰ ਮਿਲਦਾ ਹੈ। ਪਹਿਲੀ ਗੱਲ ਤਾਂ ਮੈਂ ਤੁਹਾਨੂੰ ਦੱਸਦਾ ਚੱਲਾਂ ਇਸ ਦਾਖਲੀ ਦਰਵਾਜ਼ੇ ਦੇ ਬਾਰੇ ਕਿ ਇਹ ਦਾਖਲੀ ਦਰਵਾਜ਼ਾ ਸੁਲਤਾਨ ਮਿਰਜ਼ਾ ਬੇਗ ਨੇ ਬਣਵਾਇਆ ਸੀ, ਜੋ ਕਿ ਸ਼ਾਹਜਹਾਂ ਦਾ ਬੜਾ ਖਾਸ ਆਦਮੀ ਸੀ ਤੇ ਸ਼ਾਹਜਹਾਂ ਨੂੰ ਵੀ ਉਹਦੇ ਨਾਲ ਬੜੀ ਪ੍ਰੀਤ ਸੀ। ਸੁਲਤਾਨ ਮਿਰਜ਼ਾ ਬੇਗ ਨੇ ਬਹੁਤ ਸਾਰੀਆਂ ਇਮਾਰਤਾਂ ਦੀ ਕੰਸਟਰਕਸ਼ਨ ਦੇ ਵਿੱਚ ਹਿੱਸਾ ਲਿਆ ਅਤੇ ਇਤਿਹਾਸਕਾਰ ਦੱਸਦੇ ਨੇ ਕਿ ਇੱਕ ਦਫਾ ਬਾਦਸ਼ਾਹ ਸ਼ਾਹਜਹਾਂ ਨੇ ਉਹਨਾਂ ਨੂੰ ਇੱਕ ਬਹੁਤ ਹੀ ਵਧੀਆ ਬੰਦੂਕ ਗਿਫਟ ਕੀਤੀ ਤੇ ਹਿਰਨ ਮਨਾਰ ਦੇ ਵਿੱਚ ਸ਼ਿਕਾਰ ਕਰਦੇ ਹੋਏ ਉਹਨਾਂ ਦੀ ਬੰਦੂਕ ਦੀ ਨਾਲੀ ਫਟਣ ਕਰਕੇ ਆਪ ਹੀ ਦੇਹਾਂਤ ਹੋ ਗਿਆ। ਦਰਸ਼ਕੋ, ਇਹ ਜਿਹੜੀ ਇਮਾਰਤ ਦੇ ਵਿੱਚ ਮੈਂ ਖਲੋਤਾ, ਜੇਕਰ ਤੁਸੀਂ ਗੌਰ ਕਰੋ ਤੇ ਇਹਦੀ ਜਿਹੜੀ ਬਿਲਡਿੰਗ ਹੈ ਬਿਲਕੁਲ ਉੱਦਾਂ ਹੀ ਮੇਲ ਖਾਂਦੀ ਹੈ ਜਿਵੇਂ ਕਿ ਆਪਾਂ ਛੋਟੀ ਚਬੁਰਜੀ ਦੇਖੀ। ਛੋਟੀ ਚਬੁਰਜੀ 'ਚੋਂ ਜਿੱਦਾਂ ਹੀ ਆਪਾਂ ਐਂਟਰ ਹੁੰਦੇ ਹਾਂ, ਸਾਹਮਣੇ ਖੂਬਸੂਰਤ ਲੰਘ ਹੈ ਜਿਹਦੇ ਬਾਹਰ ਬਹੁਤ ਹੀ ਖੂਬਸੂਰਤ ਫਰੈਸਕੋ ਪੇਂਟਿੰਗ ਦਾ ਆਰਟ ਵਰਕ ਨਜ਼ਰ ਆਉਂਦਾ ਹੈ। ਦੂਸਰੇ ਪਾਸੇ ਇੱਕ ਸੱਜੇ ਤੇ ਖੱਬੇ ਦੇਖੀਏ ਤੇ ਛੋਟੀਆਂ ਮਹਿਰਾਬਾਂ ਨਜ਼ਰ ਆਉਂਦੀਆਂ। ਮਹਿਰਾਬਾਂ ਦੇ ਵਿੱਚ ਇੱਕ ਦਰਵਾਜ਼ਾ ਲੰਘ ਕੇ ਅੰਦਰਲੇ ਪਾਸੇ ਆਉਂਦਾ ਹੈ। ਦਰਮਿਆਨ ਦੇ ਵਿੱਚ ਇੱਕ ਖੂਬਸੂਰਤ ਦਾਖਲੀ ਦਰਵਾਜ਼ਾ ਜਿਹੜਾ ਕਿ ਸਿੱਧਾ ਦਾਈ ਅੰਗਾ ਦੇ ਮਕਬਰੇ ਤੱਕ ਜਾਂਦਾ ਹੈ। ਤੇ ਜਿਹੜਾ ਮੇਰੇ ਪਿੱਛੇ ਤੁਸੀਂ ਹੁਣ ਦੇਖ ਰਹੇ ਹੋ, ਅਸੀਂ ਉਸ ਜਿਹੜੇ ਦਰਵਾਜ਼ੇ ਦੇ ਵਿੱਚੋਂ ਲੰਘ ਕੇ ਜਾਈਏ ਤੇ ਇੱਕ ਛੋਟਾ ਜਿਹਾ ਕਹਿ ਲਈਏ ਇੱਕ ਰੈਸਟ ਰੂਮ ਜਿਹਾ ਬਣਿਆ ਹੋਇਆ, ਜਿੱਥੇ ਕਿਉਂਕਿ ਇਹ ਬਾਗ ਸੀ, ਦਾਖਲੀ ਦਰਵਾਜ਼ਾ ਸੀ ਤੇ ਇੱਥੇ ਕਰਮਚਾਰੀ ਬਹਿੰਦੇ ਸਨ ਕਿ ਜਦੋਂ ਵੀ ਕਦੇ ਬਾਗ ਦੇ ਵਿੱਚ ਸ਼ਾਹੀ ਪਰਿਵਾਰ ਜਾਂ ਕੋਈ ਵੀ ਆਉਂਦਾ ਸੀ ਤੇ ਉਹਨਾਂ ਨੂੰ ਕੋਈ ਦਿੱਕਤ ਨਾ ਹੋਏ, ਕੋਈ ਬਾਹਰ ਦਾ ਬੰਦਾ ਉਹਨਾਂ ਨੂੰ ਆ ਕੇ ਡਿਸਟਰਬ ਨਾ ਕਰੇ। ਸੋ ਇਹ ਉਹ ਕਰਮਚਾਰੀਆਂ ਦੇ ਬਹਿਣ ਦੀ ਥਾਂ ਸੀਗੀ। ਔਰ ਪਿੱਛੇ ਤੁਸੀਂ ਇਤਿਹਾਸਿਕ ਖੂਬਸੂਰਤ ਫਰੈਸਕੋ ਪੇਂਟਿੰਗ ਦਾ ਕੰਮ ਦੇਖ ਰਹੇ ਹੋ। ਇਹ ਜਿਹੜਾ ਕੰਮ ਅੱਜ ਤੁਹਾਨੂੰ ਕਲੀਅਰ ਨਜ਼ਰ ਆ ਰਿਹਾ, ਇਹਦੇ ਉੱਤੇ ਰੈਨੋਵੇਸ਼ਨ ਕੀਤੀ ਗਈ ਹੈ ਸਰਕਾਰ ਦੀ ਤਰਫੋਂ। ਬਹੁਤ ਅਰਸਾ ਪਹਿਲੇ ਇਹਦੇ ਉੱਤੇ ਰੈਨੋਵੇਸ਼ਨ ਹੋਈ ਸੀ ਕਿਉਂਕਿ ਕਾਫੀ ਸਮਾਂ ਲੰਘ ਗਿਆ, ਜਿਹਦੇ ਕਰਕੇ ਇਹਦੀ ਰੈਨੋਵੇਸ਼ਨ ਥੋੜੀ ਖਰਾਬ ਹੁੰਦੀ ਨਜ਼ਰ ਆ ਰਹੀ ਹੈ। ਔਰ ਉਹਦੀ ਵਜ੍ਹਾ ਦਰਸ਼ਕੋ ਇਹ ਵੀ ਹੈ, ਤੁਹਾਨੂੰ ਜਿਵੇਂ ਕਿ ਆਪਾਂ ਪਹਿਲੇ ਵੀ ਦੱਸ ਚੁੱਕੇ ਹਾਂ ਕਿ ਜਿੰਨੀਆਂ ਵੀ ਇਤਿਹਾਸਿਕ ਇਮਾਰਤਾਂ ਇਹ ਸਾਰੀਆਂ ਪਾਣੀ ਦੇ ਨੇੜੇ ਹੁੰਦੀਆਂ ਸਨ, ਪਰ ਅੱਜ ਲਾਹੌਰ ਸ਼ਹਿਰ ਦੇ ਵਿੱਚ ਆਬਾਦੀ ਜ਼ਿਆਦਾ ਹੋਣ ਕਾਰਨ ਸਾਨੂੰ ਨੇੜੇ ਕਿਤੇ ਪਾਣੀ, ਕੋਈ ਦਰਿਆ, ਕੋਈ ਨਹਿਰ ਨਜ਼ਰ ਨਹੀਂ ਆਉਂਦੀ, ਜਿਹਦੇ ਕਰਕੇ ਇਸ ਇਮਾਰਤ ਉੱਤੇ ਜਿਹੜਾ ਵੀ ਕੰਮ ਅਸੀਂ ਕਰਦੇ ਹਾਂ, ਜਿੰਨੀ ਮਰਜ਼ੀ ਟੈਕਨੀਕ ਨਾਲ ਕਰਦੇ ਹਾਂ ਤੇ ਇਹਦੇ 'ਚ ਹਵਾ ਦੇ ਵਿੱਚ ਨਮੀ ਘੱਟ ਹੋਣ ਕਰਕੇ ਇਮਾਰਤ ਦਾ ਕੰਮ ਖਰਾਬ ਹੋ ਹੀ ਜਾਂਦਾ ਹੈ। ਸੋ ਬਹੁਤ ਅਰਸਾ ਪਹਿਲੇ ਦੇ ਉੱਤੇ ਕੰਮ ਕੀਤਾ ਗਿਆ ਸੀ, ਹੁਣ ਦੁਬਾਰਾ ਇਸ ਇਮਾਰਤ ਨੂੰ ਕਿਤੇ ਕੰਮ ਦੀ ਲੋੜ ਨਜ਼ਰ ਆ ਰਹੀ ਹੈ। ਇਹ ਜਿਹੜਾ ਪਿੱਛੇ ਤੁਸੀਂ ਫਰੈਸਕੋ ਪੇਂਟਿੰਗ ਦਾ ਖੂਬਸੂਰਤ ਕੰਮ ਦੇਖ ਰਹੇ ਹੋ, ਕਿਉਂਕਿ ਮੁਗਲ ਜਿਹੜੇ ਆ ਉਹ ਹਮੇਸ਼ਾ ਬਾਗਾਂ ਨੂੰ ਤਰਜੀਹ ਦਿੰਦੇ ਸੀ। ਇਮਾਰਤ ਦੇ ਅੰਦਰ ਬਾਗਾਂ ਦੀ ਖੂਬਸੂਰਤੀ ਨੂੰ ਘੜਨ ਦੀ ਕੋਸ਼ਿਸ਼ ਕੀਤੀ ਤੇ ਪਿੱਛੇ ਉਹੀ ਬਾਗ ਦੇ ਚਿੱਤਰ ਨਜ਼ਰ ਆ ਰਿਹਾ। ਇਸੇ ਹੀ ਤਰ੍ਹਾਂ ਛੱਤ ਦੇ ਉਤਲੇ ਪਾਸੇ ਦੇਖੀਏ ਤੇ ਮਹਿਰਾਬੀ ਸ਼ਕਲ ਨਜ਼ਰ ਆਉਂਦੀ ਹੈ। ਇੱਦਾਂ ਲੱਗਦਾ ਕਿ ਇਹਦੇ ਉੱਤੇ ਖੂਬਸੂਰਤ ਗੁੰਬਦ ਹੈ ਤੇ ਉਹ ਸਾਨੂੰ ਉਹਦੇ ਉੱਤੇ ਵੀ ਖੂਬਸੂਰਤ ਡਿਜ਼ਾਈਨ ਦੇਖਣ ਨੂੰ ਮਿਲਦੇ ਆ। ਫਰੈਸਕੋ ਪੇਂਟਿੰਗ ਦਾ ਖੂਬਸੂਰਤ ਕੰਮ ਹੈਗਾ। ਔਰ ਇੱਕ ਗੱਲ ਹੋਰ ਦੱਸਦਾ ਚੱਲਾਂ, ਅਸੀਂ ਜਿਵੇਂ ਛੋਟੀ ਚਬੁਰਜੀ ਦੇਖੀ, ਉਹਦੇ ਵਿੱਚ ਸਾਨੂੰ ਦਾਖਲੀ ਦਰਵਾਜ਼ੇ ਵਿੱਚ ਦਰਵਾਜ਼ੇ ਦੇ ਨਿਸ਼ਾਨ ਨਜ਼ਰ ਨਹੀਂ ਆਉਂਦੇ, ਪਰ ਜਿਵੇਂ ਹੀ ਅਸੀਂ ਇਸ ਇਮਾਰਤ ਦੇ ਵਿੱਚ ਦਾਖਲ ਹੁੰਦੇ ਹਾਂ, ਸਾਨੂੰ ਦੋਨਾਂ ਨੁਕਰਾਂ ਦੇ ਉੱਤੇ ਦਰਵਾਜ਼ੇ ਦੇ ਨਿਸ਼ਾਨ ਨਜ਼ਰ ਆਉਂਦੇ ਆ, ਜਿਸ ਤੋਂ ਪਤਾ ਲੱਗਦਾ ਕਿ ਇੱਥੇ ਖੂਬਸੂਰਤ ਇੱਕ ਦਰਵਾਜ਼ਾ ਵੀ ਮੌਜੂਦ ਸੀ। ਔਰ ਇੱਕ ਗੱਲ ਹੋਰ ਦੱਸਦਾ ਚੱਲਾਂ, ਇਸ ਬਾਗ ਨੂੰ ਗੁਲਾਬੀ ਬਾਗ ਆਖਿਆ ਜਾਂਦਾ ਹੈ ਔਰ ਇਹਦੀ ਖੂਬਸੂਰਤੀ ਦੇ ਕਰਕੇ ਇਹਨੂੰ ਗੁਲਾਬੀ ਬਾਗ ਆਖਿਆ ਜਾਂਦਾ ਸੀ। ਔਰ ਦਾਈ ਅੰਗਾ ਦਾ ਮਕਬਰਾ ਇੱਥੇ ਹੋਣ ਦਾ ਵੀ ਇੱਕ ਕਾਰਨ ਸੀ ਕਿ ਜਿਵੇਂ ਕਿ ਆਪ ਜੀ ਪਹਿਲੇ ਜਾਣਦੇ ਹੋ ਕਿ ਇਤਿਹਾਸਕਾਰਾਂ ਨੇ ਵੀ ਲਿਖਿਆ ਤੇ ਅਸੀਂ ਖੁਦ ਵੀ ਦੇਖਿਆ ਕਿ ਜਿੰਨੀਆਂ ਵੀ ਮੁਗਲ ਦੌਰ ਦੇ ਵਿੱਚ ਜਿਨੇ ਮਕਬਰੇ ਬਣੇ, ਉਹ ਹਮੇਸ਼ਾ ਕੋਸ਼ਿਸ਼ ਕੀਤੀ ਜਾਂਦੀ ਸੀ ਕਿ ਬਾਗਾਂ ਦੇ ਅੰਦਰ ਬਣਾਏ ਜਾਣ, ਕਿਉਂਕਿ ਬਾਗਾਂ ਦੀ ਜਿਹੜੀ ਖੂਬਸੂਰਤੀ ਹੈ ਉਹਨਾਂ ਨੂੰ ਜੰਨਤ ਦੇ ਨਾਲ ਕੰਪੇਅਰ ਕੀਤਾ ਜਾਂਦਾ ਸੀ। ਇਸ ਕਰਕੇ ਕੋਈ ਵੀ ਰਿਸਪੈਕਟਡ ਉਹਨਾਂ ਦਾ ਆਦਮੀ ਹੋਵੇ, ਬੰਦਾ ਹੋਵੇ ਜਾਂ ਕੋਈ ਉਹਨਾਂ ਦੀ ਮਾਤਾ ਹੋਵੇ ਜਿਹੜੇ ਸ਼ਾਹੀ ਪਰਿਵਾਰ ਤੋਂ ਬਿਲੋਂਗ ਕਰਦੇ ਹਨ, ਉਹਨਾਂ ਨੂੰ ਇਹਨਾਂ ਬਾਗਾਂ ਦੇ ਅੰਦਰ ਦਫਨ ਕੀਤਾ ਜਾਂਦਾ ਸੀ। ਜਿਸ ਤਰ੍ਹਾਂ ਦੀ ਸਿਮਟਰੀ ਤੁਸੀਂ ਇਸ ਪਾਸੇ ਦੇਖ ਰਹੇ ਹੋ, ਇੱਦਾਂ ਦੀ ਹੀ ਸਿਮਟਰੀ ਬਿਲਕੁਲ ਮੇਰੇ ਸਾਹਮਣੇ ਮੌਜੂਦ ਹੈ। ਉੱਥੇ ਵੀ ਇੱਦਾਂ ਦਾ ਹੀ ਕੰਮ ਨਜ਼ਰ ਆ ਰਿਹਾ ਜਿੱਦਾਂ ਦਾ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋ। ਇਸ ਲਾਂਘੇ ਤੋਂ ਇੱਕ ਤੁਹਾਨੂੰ ਮੰਜ਼ਰ ਨਜ਼ਰ ਆਏਗਾ ਖੂਬਸੂਰਤ ਗੁਲਾਬੀ ਬਾਗ ਦਾ। ਉਸੇ ਹੀ ਮੰਜ਼ਰ ਤੋਂ ਜੇਕਰ ਮੈਂ ਇਸ ਪਾਸੇ ਆਵਾਂ ਤੇ ਜਿਹੜਾ ਮੰਜ਼ਰ ਤੁਸੀਂ ਮੇਰੇ ਉਸ ਪਾਸੇ ਦੇਖ ਰਹੇ ਸੀ, ਸੇਮ ਉੱਦਾਂ ਦੀ ਕਾਰਾਗਰੀ ਇੱਧਰ ਵੀ ਨਜ਼ਰ ਆਉਂਦੀ ਹੈ। ਔਰ ਇਹਦੇ ਸਾਹਮਣੇ ਜਿਹੜਾ ਉਹ ਸਾਹਮਣੇ ਦਰਵਾਜ਼ਾ ਜਿਹੜਾ ਕਿ ਬਾਹਰ ਦੀ ਮਹਿਰਾਬ ਨਾਲ ਅਟੈਚ ਹੁੰਦਾ, ਇਸੇ ਹੀ ਤਰ੍ਹਾਂ ਇੱਕ ਦਰਵਾਜ਼ਾ ਸਾਹਮਣੇ ਜਿਹੜਾ ਬਾਹਰ ਦੀ ਮਹਿਰਾਬ ਦੇ ਨਾਲ ਅਟੈਚ ਹੁੰਦਾ। ਔਰ ਦਰਮਿਆਨ ਦੇ ਵਿੱਚ ਇਹ ਖੂਬਸੂਰਤ ਦਰਵਾਜ਼ਾ ਹੈ, ਦਿਓੜੀ ਹੈ, ਜਿੱਥੇ ਅਸੀਂ ਇਸ ਸਮੇਂ ਖਲੋਤੇ ਹਾਂ ਔਰ ਜਿੱਥੇ ਹਵਾ ਦਾ ਇੰਨਾ ਕਮਾਲ ਦਾ ਖੂਬਸੂਰਤ ਨਜ਼ਾਰਾ ਦੇਖਣ ਨੂੰ ਮਿਲ ਰਿਹਾ।
ਮੇਰਾ ਚਿੱਤ ਨਹੀਂ ਕਰ ਰਿਹਾ ਕਿ ਮੈਂ ਇਸ ਛਾਂ ਵਾਲੀ ਥਾਂ ਤੋਂ ਜਾ ਕੇ ਧੁੱਪੇ ਜਾ ਕੇ ਤੁਹਾਨੂੰ ਦਿਖਾਵਾਂ, ਕਿਉਂਕਿ ਇੱਥੇ ਨਜ਼ਾਰਾ ਹੀ ਇੰਨਾ ਘੈਂਟ ਹੈ। ਔਰ ਇਹ ਉਹਨਾਂ ਕਾਰੀਗਰਾਂ ਦੀ ਮਹਾਰਤ ਹੈ, ਉਹਨਾਂ ਮਹਾਰਤੀਆਂ ਦੀ ਮਹਾਰਤ ਹੈ। ਔਰ ਉਸ ਤੋਂ ਇਲਾਵਾ ਉਹ ਵਿਜ਼ਨ ਹੈ ਜਿਹੜਾ ਕਿ ਮੁਗਲ ਦੌਰ ਦੇ ਵਿੱਚ ਮੁਗਲ ਬਾਦਸ਼ਾਹਾਂ ਦੇ ਵਿੱਚ ਇਹ ਖੂਬਸੂਰਤੀ ਨੂੰ ਲੈ ਕੇ ਪਣਪਦਾ ਸੀ, ਤੇ ਜਿਹੜਾ ਅੱਜ ਨਜ਼ਾਰਾ ਸਾਨੂੰ ਇੱਥੇ ਦੇਖਣ ਨੂੰ ਮਿਲ ਰਿਹਾ। ਔਰ ਇੱਕ ਹੋਰ ਫਿਰ ਗੱਲ ਦੱਸਦਾ ਚੱਲਾਂ ਕਿ ਸੇਮ ਉਹੀ ਇਮਾਰਤ ਹੈ ਜਿਹੜੀ ਕਿ ਅਸੀਂ ਛੋਟੀ ਚਬੁਰਜੀ ਦੀ ਇਮਾਰਤ ਦੇਖੀ, ਕਿਉਂਕਿ ਛੋਟੀ ਚਬੁਰਜੀ ਵੀ ਇੱਕ ਬਾਗ ਦੇ ਵਿੱਚ ਦਾਖਲ ਹੋਣ ਦਾ ਦਰਵਾਜ਼ਾ ਸੀ। ਇਸ ਕਰਕੇ ਉਹਦੀ ਕੰਸਟਰਕਸ਼ਨ ਤੇ ਇਹਦੀ ਕੰਸਟਰਕਸ਼ਨ ਬਿਲਕੁਲ ਇੱਕ ਦੂਸਰੇ ਨਾਲ ਸੁਮੇਲ ਖਾਂਦੀ ਹੈ। ਸਾਹਮਣੇ ਜੋ ਉਤਲੇ ਪਾਸੇ ਦੇਖੀਏ ਤਾਂ ਸਾਨੂੰ ਓਪਨਿੰਗ ਨਜ਼ਰ ਆਉਂਦੀ ਹੈ, ਜਿਹਦੇ ਵਿੱਚ ਦਰਵਾਜ਼ੇ ਨਜ਼ਰ ਆਉਂਦੇ, ਜਿਸ 'ਚ ਕਰਮਚਾਰੀ ਖਲੋ ਕੇ ਬਾਹਰ ਵੀ ਸੁਰੱਖਿਆ ਕਰਦੇ ਸਨ ਤੇ ਅੰਦਰ ਵੀ ਸੁਰੱਖਿਆ ਕਰਦੇ ਸਨ। ਹੁਣ ਮੈਂ ਤੁਹਾਨੂੰ ਲੈ ਕੇ ਚੱਲਣਾ ਉਹ ਮਕਬਰੇ ਦੀ ਤਰਫ ਤੇ ਨਾਲ ਦਿਖਾਣਾ ਇਸ ਖੂਬਸੂਰਤ ਗੁਲਾਬੀ ਬਾਗ ਦਾ ਮੰਜ਼ਰ। ਸੋ ਬਣੇ ਰਹੋ ਮੇਰੇ ਨਾਲ। हाँ जी मित्र प्यारिओ, ਅਸੀਂ ਜਾ ਰਹੇ ਸੀਗੇ ਬਾਗ ਦੇ ਅੰਦਰ ਖੂਬਸੂਰਤੀ ਨੂੰ ਦੇਖਣ ਤੇ ਸਾਨੂੰ ਪਤਾ ਲੱਗਾ ਕਿ ਇਸ ਛੱਤ ਦੇ ਉੱਤੇ ਆਉਣ ਦਾ ਰਾਹ ਵੀ ਹੈ, ਤੇ ਮੈਂ ਸੋਚਿਆ ਕਿਉਂ ਨਾ ਤੁਹਾਨੂੰ ਉਤਲੇ ਪਾਸਿਓਂ ਇਸ ਛੱਤ ਦਾ ਨਜ਼ਾਰਾ ਤੇ ਉਹ ਖੂਬਸੂਰਤ ਬਾਗ ਦਾ ਨਜ਼ਾਰਾ ਵੀ ਕਰਵਾਉਂਦਾ ਚੱਲਾਂ। ਦੇਖੋ ਦਰਸ਼ਕੋ, ਇੱਥੋਂ ਤੁਸੀਂ ਦੇਖ ਸਕਦੇ ਹੋ ਕਿੰਨਾ ਘੈਂਟ ਨਜ਼ਾਰਾ ਹੈ ਇਸ ਖੂਬਸੂਰਤ ਗੁਲਾਬੀ ਬਾਗ ਦਾ, ਜਿਹੜਾ ਕਿ ਇਸ ਛੱਤ ਦੇ ਉੱਪਰਲੇ ਪਾਸਿਓਂ ਸਾਨੂੰ ਨਜ਼ਰ ਆ ਰਿਹਾ। ਦਰਸ਼ਕੋ, ਇੱਕ ਗੱਲ ਆਪਾਂ ਦੇਖਦੇ ਹਾਂ ਕਿ ਮੁਗਲ ਬਾਦਸ਼ਾਹਾਂ ਦੇ ਦੌਰ ਦੇ ਵਿੱਚ ਬਾਗਾਂ ਦੇ ਅੰਦਰ ਜਾਣ ਵਾਸਤੇ ਬਹੁਤ ਹੀ ਖੂਬਸੂਰਤ ਚਾਰੇ ਪਾਸਿਆਂ ਦੇ ਵਿੱਚ ਦਾਖਲੀ ਦਰਵਾਜ਼ੇ ਬਣਾਏ ਜਾਂਦੇ ਸਨ। ਇਸ ਵਕਤ ਸਾਨੂੰ ਗੁਲਾਬੀ ਬਾਗ ਦਾ ਇੱਕੋ ਹੀ ਦਾਖਲੀ ਦਰਵਾਜ਼ਾ ਨਜ਼ਰ ਆ ਰਿਹਾ। ਔਰ ਇੱਕ ਗੱਲ ਹੋਰ ਇੱਥੇ ਦੱਸਦੇ ਚੱਲੀਏ ਕਿ ਜਿਵੇਂ ਕਿ ਉਹ ਬਾਗ ਦੇ ਵਿੱਚ ਆਉਂਦੇ ਸੀ, ਬਾਗ ਦੀ ਖੂਬਸੂਰਤੀ ਨੂੰ ਇੰਜੋਏ ਕਰਦੇ ਸੀ, ਇਸੇ ਹੀ ਤਰ੍ਹਾਂ ਬਾਗ ਦੇ ਅੰਦਰ ਕੋਈ ਐਸੀ ਬਿਲਡਿੰਗ ਬਣਾਈ ਨਹੀਂ ਸੀ ਜਾਂਦੀ ਜਿਹੜੀ ਕਿ ਵਿਸ਼ਰਾਮ ਵਾਸਤੇ ਹੋਵੇ। ਸੋ ਜਿਹੜੇ ਦਾਖਲੀ ਦਰਵਾਜ਼ੇ ਸਨ ਉਹ ਇਸ ਅੰਦਾਜ਼ ਦੇ ਵਿੱਚ ਬਣਾਏ ਜਾਂਦੇ ਸਨ ਕਿ ਇੱਥੇ ਆ ਕੇ ਬੰਦਾ ਉੱਤਰਲੇ ਪਾਸੇ ਇੱਕ ਤੇ ਬਾਗ ਦੀ ਖੂਬਸੂਰਤੀ ਨੂੰ ਵੀ ਦੇਖ ਸਕੇ ਔਰ ਇੱਥੇ ਰੈਸਟ ਵੀ ਕਰ ਸਕੇ। ਜਿਵੇਂ ਕਿ ਅਸੀਂ ਦੇਖੀਏ ਕਿ ਇੱਕ ਸਾਨੂੰ ਖੂਬਸੂਰਤ ਵਿਹੜਾ ਨਜ਼ਰ ਆਉਂਦਾ, ਜਿਵੇਂ ਕਿ ਘਰ ਦੀ ਇਮਾਰਤ ਹੋਵੇ, ਉਹਦੇ ਅੱਗੇ ਬਹੁਤ ਹੀ ਖੂਬਸੂਰਤ ਇੱਕ ਵਿਹੜਾ ਬਣਿਆ ਹੋਵੇ, ਜਿਹੜੇ ਵਿਹੜੇ ਦੇ ਪਾਸਿਓਂ ਸਾਨੂੰ ਇੱਧਰ ਬਾਗ ਦਾ ਖੂਬਸੂਰਤ ਮੰਜ਼ਰ ਨਜ਼ਰ ਆਉਂਦਾ ਹੈ। ਤੇ ਮਿੱਤਰ ਪਿਆਰਿਓ, ਜੇਕਰ ਅਸੀਂ ਇਸ ਪਾਸੇ ਦੇਖਦੇ ਹਾਂ ਤੇ ਵਿਹੜੇ ਦੇ ਨਾਲ ਹੀ ਖੂਬਸੂਰਤ ਸਾਨੂੰ ਕਮਰੇ ਨਜ਼ਰ ਆਉਂਦੇ ਆ, ਜਿਨ੍ਹਾਂ ਦੇ ਵਿੱਚ ਅੰਦਰ ਜਾਣ ਲਈ ਖੂਬਸੂਰਤ ਮਹਿਰਾਬੀ ਦਰਵਾਜ਼ੇ ਇੱਥੇ ਮੌਜੂਦ ਹਨ। ਦੇਖੋ ਕਿੰਨਾ ਕਾਰਾਗਰੀ ਦੇ ਨਾਲ ਕੰਮ ਕੀਤਾ ਗਿਆ ਹੈ ਕਿ ਸਾਹਮਣੇ ਇੱਕ ਖੂਬਸੂਰਤ ਬਾਗ ਹੈ, ਅੱਗੇ ਵਿਹੜਾ ਮੌਜੂਦ ਹੈ ਤੇ ਪਿੱਛੇ ਰੈਸਟ ਕਰਨ ਵਾਸਤੇ। ਪਰ ਜੇਕਰ ਤੁਸੀਂ ਇਤਿਹਾਸ ਦੇ ਵਿੱਚ ਜਾ ਕੇ ਦੇਖੋ, ਜੇ ਇੱਥੇ ਗਰਮੀ ਦਾ ਮੌਸਮ ਹੋਵੇ ਤੇ ਗਰਮੀ ਦੀ ਸ਼ਿੱਦਤ ਤੋਂ ਬਚਣ ਵਾਸਤੇ ਬੰਦਾ ਅੰਦਰ ਜਾ ਸਕਦਾ, ਤੇ ਜੇਕਰ ਬਾਰਿਸ਼ ਦਾ ਸਮਾਂ ਹੋਵੇ ਤੇ ਕਿੰਨਾ ਘੈਂਟ ਸਮਾਂ ਹੋਏਗਾ ਕਿ ਇੱਥੇ ਬਾਰਿਸ਼ ਨੂੰ ਬਾਗ ਦੀ ਇੱਕ ਖੂਬਸੂਰਤ ਬਿਲਡਿੰਗ ਦੀ ਛੱਤ ਦੇ ਉੱਤੇ ਖੜੇ ਹੋ ਕੇ ਇੰਜੋਏ ਕੀਤਾ ਜਾਵੇ। ਮੈਂ ਤੁਹਾਨੂੰ ਇਹਦੇ ਅੰਦਰ ਵੀ ਖੂਬਸੂਰਤ ਮੰਜ਼ਰ ਦਿਖਾਵਾਂਗਾ, ਇਤਿਹਾਸ ਦੇ ਉਹ ਜਿਹੜਾ ਫਰੈਸਕੋ ਪੇਂਟਿੰਗ ਦਾ ਕੰਮ, ਇਤਿਹਾਸ ਦੀ ਖੁਸ਼ਬੂ ਜਿਹੜੀ ਇਸ ਇਮਾਰਤ ਦੇ ਵਿੱਚੋਂ ਹੁਣ ਆ ਰਹੀ ਹੈ, ਇਹਦੇ ਅੰਦਰ ਵੀ ਤੁਹਾਨੂੰ ਲੈ ਕੇ ਜਾਵਾਂਗਾ ਤੇ ਉਹ ਕਾਰਾਗਰੀ ਦਿਖਾਵਾਂਗੇ ਜਿਹੜੇ ਕਿ ਮੁਗਲ ਬਾਦਸ਼ਾਹਾਂ ਨੇ ਆਪਣੀ ਸੋਚ ਦੇ ਨਾਲ ਉਹਨਾਂ ਮਹਾਰਤੀਆਂ ਤੋਂ ਬਣਵਾਈ। ਔਰ ਇਹਦੇ ਅੰਦਰ ਅੱਜ ਵੀ ਫਰੈਸਕੋ ਪੇਂਟਿੰਗ ਦੇ ਉਹੀ ਓਰੀਜਨਲ ਨਕਸ਼ ਮੌਜੂਦ ਹਨ। ਸਫੇਦ ਸੰਗੇਮਰਮਰ ਦੇ ਉੱਤੇ ਉਹ ਨਕਸ਼ਾਂ ਨੂੰ ਘੜਿਆ ਗਿਆ, ਉਹਦੇ ਅੰਦਰ ਫਰੈਸਕੋ ਪੇਂਟਿੰਗ ਦਾ ਕੰਮ ਕੀਤਾ ਗਿਆ, ਪੱਥਰ ਘੜ ਕੇ ਕਈ ਜਗ੍ਹਾ ਦੇ ਉੱਤੇ ਬਾਰਡਰ ਬਣਾਏ ਗਏ ਹਨ, ਫੁੱਲਾਂ ਦੇ ਨਕਸ਼ ਬਣਾਏ ਗਏ ਹਨ। ਸੋ ਉਹ ਘੈਂਟ ਨਜ਼ਾਰਾ ਵੀ ਤੁਹਾਨੂੰ ਇਹਦੇ ਅੰਦਰ ਦਿਖਾਵਾਂਗੇ। ਇਹਦੇ ਅੰਦਰ ਦਿਖਾਉਣ ਤੋਂ ਬਾਅਦ ਮੈਂ ਤੁਹਾਨੂੰ ਇਹਦੀ ਉਤਲੇ ਪਾਸੇ, ਕਿਉਂਕਿ ਇੱਕ ਪਹਿਲੀ ਛੱਤ, ਇਹਦੇ ਉੱਤੇ ਵੀ ਇੱਕ ਛੱਤ ਮੌਜੂਦ ਹੈ ਜਿਹਦੇ ਉੱਤੋਂ ਅਸੀਂ ਆਲੇ ਦੁਆਲੇ ਦਾ ਨਜ਼ਾਰਾ ਦੇਖਾਂਗੇ। ਇਸ ਬਾਗ ਦੇ ਆਲੇ ਦੁਆਲੇ ਅੱਜ ਕੀ ਮੌਜੂਦ ਹੈ ਤੇ ਇਤਿਹਾਸ ਦੇ ਵਿੱਚ ਕੀ ਮੌਜੂਦ ਸੀ, ਉਹ ਵੀ ਚੀਜ਼ ਦੇਖਾਂਗੇ। ਸੋ ਪਹਿਲੇ ਟਾਈਮ ਨਾ ਵੇਸਟ ਕਰਦੇ ਹੋਏ ਮੈਂ ਤੁਹਾਨੂੰ ਲੈ ਕੇ ਚੱਲਣਾ ਅੰਦਰਲੇ ਪਾਸੇ ਤੇ ਅੰਦਰਲੇ ਪਾਸੇ ਉਸ ਇਮਾਰਤ ਦਾ ਨਜ਼ਾਰਾ ਦਿਖਾਣਾ। ਹਾਂਜੀ ਦਰਸ਼ਕੋ, ਘੱਟੋ ਘੱਟ 4 ਸਦੀਆਂ ਪੁਰਾਣੀ ਬਣੀ ਖੂਬਸੂਰਤ ਇਤਿਹਾਸਿਕ ਇਮਾਰਤ ਦੇ ਅੰਦਰਲੇ ਪਾਸੇ ਮੌਜੂਦ ਹਾਂ। ਦੱਸਦੇ ਚੱਲੀਏ ਕਿ ਮਕਬਰਾ ਦਾਈ ਅੰਗਾ ਦੇ ਦਾਖਲੀ ਦਰਵਾਜ਼ੇ ਦੇ ਉਤਲੇ ਪਾਸੇ ਜੇਕਰ ਅਸੀਂ ਦੋਨਾਂ ਸਾਈਡਾਂ ਤੇ ਗੱਲ ਕਰੀਏ ਤੇ ਖੂਬਸੂਰਤ ਸਾਨੂੰ ਇੱਥੇ ਕਮਰਾ ਨਜ਼ਰ ਆਉਂਦਾ ਹੈ, ਜਿਹਦੇ ਚਾਰੇ ਪਾਸੇ ਸਾਨੂੰ ਓਪਨਿੰਗ ਨਜ਼ਰ ਆਉਂਦੀ ਹੈ। ਇਸ ਪਾਸੇ ਵੀ ਓਪਨਿੰਗ, ਇੱਧਰ ਵੀ ਪਿੱਛੇ ਵੀ। ਸੋ ਹਵਾ ਦਾ ਬੜਾ ਘੈਂਟ ਨਜ਼ਾਰਾ ਕਿ ਉੱਥੇ ਅਗਰ ਮੰਜੀ ਢਾਹ ਕੇ ਬੰਦਾ ਲੇਟਿਆ ਹੋਵੇ ਤੇ ਬਹੁਤ ਹੀ ਖੂਬਸੂਰਤ ਹਵਾ ਤੁਹਾਡੇ ਬਦਨ ਨਾਲ ਟਕਰਾਉਂਦੀ ਹੋਈ ਪਾਸ ਆਊਟ ਹੁੰਦੀ ਹੈ। ਉਸੇ ਹੀ ਤਰ੍ਹਾਂ ਉਸ ਕਮਰੇ ਚੋਂ ਲੰਘ ਕੇ ਆਈਏ, ਖੂਬਸੂਰਤ ਬਰਾਂਡੇ ਦੇ ਵਿੱਚ ਇਹ 3 ਦਰਵਾਜ਼ਿਆਂ ਦੀ ਓਪਨਿੰਗ ਹੈ ਜਿਹੜੇ ਕਿ ਮਹਿਰਾਬੀ ਸ਼ਕਲ ਦੇ ਨੇ। ਇਸ ਪਾਸੇ ਸਾਨੂੰ ਇੱਕ ਛੋਟੀ ਓਪਨਿੰਗ ਨਜ਼ਰ ਆਉਂਦੀ ਹੈ ਜਿੱਥੋਂ ਅਸੀਂ ਬਾਹਰ ਦਾ ਨਜ਼ਾਰਾ ਦੇਖ ਸਕਦੇ ਹਾਂ। ਤੇ ਅੰਦਰਲੇ ਪਾਸੇ ਗੱਲ ਕਰੀਏ ਤੇ ਫਰੈਸਕੋ ਪੇਂਟਿੰਗ ਤੇ ਚਿੱਤਰਕਾਰੀ ਦਾ ਬਹੁਤ ਹੀ ਘੈਂਟ ਨਜ਼ਾਰਾ ਦੇਖਣ ਨੂੰ ਨਜ਼ਰ ਆਉਂਦਾ, ਜਿਹੜਾ ਕਿ ਸਮੇਂ ਦੀ ਨਜ਼ਰ ਹੋ ਕੇ ਕਿਤੇ ਉਹਦੇ ਨਕਸ਼ ਧੁੰਦਲੇ ਹੋ ਗਏ ਹਨ। ਇਸੇ ਹੀ ਤਰ੍ਹਾਂ ਜੇਕਰ ਮੈਂ ਮੂਵ ਕਰਦਾ ਆਵਾਂ ਤੇ ਮੇਰੇ ਸਾਹਮਣੇ ਪਾਸੇ ਉਹੀ ਖੂਬਸੂਰਤ ਕਮਰਾ ਮੌਜੂਦ ਹੈ, ਜਿਹੜਾ ਛੋਟਾ ਕਮਰਾ ਉੱਥੇ ਮੌਜੂਦ ਸੀ। 4 ਓਪਨਿੰਗ ਨੇ, ਇੱਕ ਇਸ ਪਾਸੇ, ਇੱਕ ਸਾਹਮਣੇ ਤੇ ਇੱਕ ਇੱਧਰ। ਔਰ ਇੱਥੇ ਵੀ ਸੇਮ ਉਹੀ ਮੰਜ਼ਰ ਪੇਸ਼ ਕਰਦੀ ਹੈ ਇਮਾਰਤ, ਜਿਹੜਾ ਕਿ ਬਿਲਕੁਲ ਸੇਮ ਉਸ ਪਾਸੇ ਸੀਗਾ। ਚਿੱਤਰਕਾਰੀ ਦੇ ਨਕਸ਼ ਨਜ਼ਰ ਆਉਂਦੇ ਹਨ ਇਮਾਰਤ ਦੇ ਉੱਤੇ, ਸੰਗੇ ਮਰਮਰ ਦਾ ਕੰਮ ਨਜ਼ਰ ਆਉਂਦਾ ਹੈ ਔਰ ਛੱਤ ਦੇ ਵਿੱਚ ਇੱਕ ਖੂਬਸੂਰਤ ਮਹਿਰਾਬੀ ਸ਼ਕਲ ਨਜ਼ਰ ਆਉਂਦੀ ਹੈ, ਜਿਹਦੇ ਥੱਲੇ
ਪੁਰਾਣੀਆਂ ਇੱਟਾਂ ਨੂੰ ਇਸ ਤਰ੍ਹਾਂ ਅੰਦਾਜ਼ ਦੇ ਵਿੱਚ ਲਗਾਇਆ ਗਿਆ ਹੈ ਕਿ ਉਹ ਇਦਾਂ ਲੱਗਦਾ ਕਿ ਇੱਟਾਂ ਘੜ ਕੇ ਹੀ ਮਿਹਰਾਬ ਬਣਾਈ ਗਈ ਹੈ। ਅੱਜ ਕੱਲ੍ਹ ਦੇ ਦੌਰ ਦੇ ਵਿੱਚ ਜੇਕਰ ਦੇਖਦੇ ਹਾਂ ਕਿ ਜਿਹੜੀਆਂ ਮਿਹਰਾਬਾਂ ਬਣਾਈਆਂ ਜਾਂਦੀਆਂ ਉਹ ਇੱਟਾਂ ਦੇ ਨਾਲ ਨਹੀਂ ਬਣਾਈਆਂ ਜਾਂਦੀਆਂ, ਉਹ ਡਿਫਰੈਂਟ ਤਰ੍ਹਾਂ ਦੀ ਕਾਰਾਗਰੀ ਯੂਜ਼ ਕਰਕੇ ਬਣਾਇਆ ਜਾਂਦਾ। ਪਰ ਮੁਗਲ ਸਲਤਨਤ, ਮੁਗਲ ਦੌਰ ਦੇ ਵਿੱਚ ਕਾਰੀਗਰਾਂ ਨੇ ਜਿੰਨਾ ਵੀ ਕੰਮ ਕੀਤਾ ਉਹਨਾਂ ਨੇ ਬੇਸ ਇੱਟ ਨੂੰ ਹੀ ਰੱਖਿਆ, ਕਿਉਂਕਿ ਇੱਟ ਦੀ ਜਿਹੜੀ ਪਕੜ ਹੈ ਉਹ ਜ਼ਿਆਦਾ ਹੁੰਦੀ ਹੈ, ਉਹਦੇ ਵਿੱਚ ਗਾਰਾ ਚੂਨਾ ਤੇ ਉਹ ਸਾਰਾ ਮਿਕਸਚਰ ਜਿਹੜਾ ਕਿ ਉਹਦੀ ਮਜ਼ਬੂਤੀ ਨੂੰ ਬਰਕਰਾਰ ਰੱਖੇ, ਉਹਨਾਂ ਸ਼ੈਵਾਂ ਦੀ ਵਰਤੋਂ ਕਰਦੇ ਹੋਏ ਇਸ ਇਮਾਰਤ ਨੂੰ ਬਣਾਇਆ ਗਿਆ। ਕਿ ਉਤਲੇ ਪਾਸੇ ਅਸੀਂ ਜੇਕਰ ਦੇਖਦੇ ਹਾਂ ਤਾਂ ਸਾਨੂੰ ਇਦਾਂ ਲੱਗਦਾ ਕਿ ਇੱਟਾਂ ਦੀ ਸ਼ੇਪ ਨੂੰ ਹੀ ਇਦਾਂ ਘੜਿਆ ਗਿਆ ਕਿ ਉਹਦੀ ਸ਼ੇਪ ਤੋਂ ਸਾਨੂੰ ਇੱਕ ਖੂਬਸੂਰਤ ਮਿਹਰਾਬ ਬਣਿਆ, ਗੁੰਬਦ ਬਣਿਆ ਨਜ਼ਰ ਆਉਂਦਾ ਹੈ। ਮੈਂ ਤੁਹਾਨੂੰ ਉਹ ਗੁੰਬਦ ਵੀ ਦਿਖਾਉਣਾ ਚਾਹਾਂਗਾ ਔਰ ਇਸ ਤੋਂ ਇਲਾਵਾ ਇਹਦੇ ਉੱਤੇ ਮੌਜੂਦ ਉਹ ਨਕਸ਼ ਡਿਟੇਲ ਦੇ ਵਿੱਚ ਦਿਖਾਉਣਾ ਚਾਹਾਂਗਾ ਤਾਂ ਕਿ ਤੁਸੀਂ ਦੇਖ ਸਕੋ ਕਿ ਇਤਿਹਾਸ ਦੇ ਵਿੱਚ ਉਹ ਕਾਰੀਗਰਾਂ ਨੇ ਕਿੰਨਾ ਖੂਬਸੂਰਤ ਤੇ ਮਹਾਰਤ ਦੇ ਨਾਲ ਇਸ ਇਮਾਰਤ ਦੇ ਉੱਤੇ ਕੰਮ ਕੀਤਾ। ਮਿੱਤਰ ਪਿਆਰਿਓ, ਮੈਂ ਉਹ ਦਾਖਲੀ ਦਰਵਾਜ਼ੇ ਦੇ ਉਸ ਥਾਂ ਤੇ ਖਲੋਤਾ ਜਿੱਥੇ ਕਿ ਸਾਹਮਣੇ ਪਾਸਿਓਂ ਇਸ ਦਰਵਾਜ਼ੇ ਦਾ ਖੂਬਸੂਰਤ ਮੰਜ਼ਰ ਨਜ਼ਰ ਆਉਂਦਾ ਹੈ। ਔਰ ਜੇਕਰ ਅਸੀਂ ਇਤਿਹਾਸ ਦੀ ਗੱਲ ਕਰੀਏ ਤਾਂ ਇਤਿਹਾਸ ਦੇ ਵਿੱਚ ਇਹ ਜਿਹੜੀ ਜਗ੍ਹਾ ਇਹ ਕਰਮਚਾਰੀਆਂ ਦੇ ਖਲੋਣ ਵਾਸਤੇ ਇਸਤੇਮਾਲ ਹੁੰਦੀ ਸੀ। ਕਰਮਚਾਰੀ ਇੱਥੇ ਖਲੋ ਕੇ ਤੇ ਇਸ ਪਾਸੇ ਪਹਿਰਾ ਦਿੰਦੇ ਸਨ ਕਿ ਕੋਈ ਬੰਦਾ ਇਸ ਬਾਗ ਦੇ ਅੰਦਰ ਇੰਟਰ ਨਾ ਹੋਏ ਜਦੋਂ ਖਾਸ ਕਰਕੇ ਸ਼ਾਹੀ ਪਰਿਵਾਰ ਇੱਥੇ ਮੌਜੂਦ ਹੋਵੇ। ਔਰ ਇਹਦੇ ਉੱਤੇ ਵੀ ਜਿਹੜੇ ਥਾਂ ਦੇ ਉੱਤੇ ਕਰਮਚਾਰੀ ਖਲੋਂਦੇ ਸਨ, ਕਿਉਂਕਿ ਇਹ ਇਮਾਰਤ ਦਾ ਬਿਲਕੁਲ ਫਰੰਟ ਹੈ, ਇਸ ਫਰੰਟ ਦੇ ਉੱਤੇ ਤੇ ਜਿੱਥੇ ਜਿੱਥੇ ਫਰੰਟ ਸਾਨੂੰ ਨਜ਼ਰ ਆਉਂਦਾ ਹੈ ਉੱਥੇ ਉੱਥੇ ਖੂਬਸੂਰਤ ਕਾਸ਼ੀਕਾਰੀ, ਨਕਸ਼ ਨਗਾਰੀ ਤੇ ਉਹ ਚਿੱਤਰਕਾਰੀ ਦਾ ਖੂਬਸੂਰਤ ਕੰਮ ਸਾਨੂੰ ਦੇਖਣ ਨੂੰ ਨਜ਼ਰ ਆਉਂਦਾ। ਇੱਥੇ ਵੀ ਅਸੀਂ ਦੇਖੀਏ ਤਾਂ ਫਰੈਸਕੋ ਪੇਂਟਿੰਗ, ਗੁਲਦਾਨ, ਖੂਬਸੂਰਤ ਚਿੱਤਰਕਾਰੀ ਉਸੇ ਹੀ ਢੰਗ ਨਾਲ ਕੀਤੀ ਗਈ ਹੈ ਜਿਵੇਂ ਕਿ ਇਮਾਰਤ ਦੇ ਦੂਸਰੇ ਹਿੱਸਿਆਂ 'ਚ ਕੀਤੀ ਗਈ ਹੈ। ਔਰ ਇਸ ਪਾਸੇ ਜੇਕਰ ਦੇਖਿਆ ਜਾਏ ਤਾਂ ਬਹੁਤ ਹੀ ਖੂਬਸੂਰਤ ਹਵਾ ਦਾ ਜਿਹੜਾ ਇੱਕ ਗੁਜ਼ਰ ਹੋ ਰਿਹਾ ਉਹ ਬਹੁਤ ਹੀ ਕਮਾਲ ਦਾ ਹੈ। ਔਰ ਇਸੇ ਹੀ ਪਾਸਿਓਂ ਸਾਨੂੰ ਅੱਜ ਦੇ ਮੌਜੂਦ ਸ਼ਹਿਰ ਦਾ ਉਹ ਮੰਜ਼ਰ ਨਜ਼ਰ ਆਉਂਦਾ ਹੈ ਜਿਹੜਾ ਲਾਹੌਰ ਸ਼ਹਿਰ ਡਿਵੈਲਪ ਹੋ ਕੇ ਸਾਨੂੰ ਅੱਜ ਨਜ਼ਰ ਆ ਰਿਹਾ। ਇਸ ਪਾਸਿਓਂ ਅਸੀਂ ਉਸ ਲਾਹੌਰ ਸ਼ਹਿਰ ਦਾ ਮੰਜ਼ਰ ਦੇਖ ਸਕਦੇ। ਸਾਹਮਣੇ ਔਰੰਜ ਲਾਈਨ ਪੁਲ ਨਜ਼ਰ ਆਉਂਦਾ ਹੈ। ਔਰ ਹੁਣ ਜੇਕਰ ਮੈਂ ਗੱਲ ਕਰਾਂ ਇਸ ਇਮਾਰਤ ਦੇ ਉੱਤੇ ਚਿੱਤਰਕਾਰੀ ਤੇ ਤੁਸੀਂ ਦੇਖੋ ਕਿੰਨਾ ਖੂਬਸੂਰਤ ਗੁਲਦਾਨ ਔਰ ਉਹਦੇ ਉੱਤੇ ਫੁੱਲਾਂ ਦੇ ਪੱਤੀਆਂ ਦੇ ਨਕਸ਼ ਫੁੱਲ ਬਣਾਏ ਗਏ ਹਨ। ਥੱਲੇ ਸਾਨੂੰ ਬਹੁਤ ਹੀ ਖੂਬਸੂਰਤ ਬਾਰਡਰ ਨਜ਼ਰ ਆਉਂਦੇ ਹਨ। ਉਤਲੇ ਪਾਸੇ ਦੇਖੀਏ ਤੇ ਇਹ ਸਾਨੂੰ ਬਾਰਡਰ ਜਿਹੜੇ ਕਿ ਛੱਤ ਦੇ ਵਿੱਚ ਮਿਹਰਾਬੀ ਸ਼ਕਲ ਦੇ ਵਿੱਚ ਨਜ਼ਰ ਆ ਰਹੇ ਹਨ। ਦਰਸ਼ਕੋ, ਇੱਕ ਗੱਲ ਦੱਸਦਾ ਚੱਲਾਂ ਕਿ ਇਸ ਇਮਾਰਤ ਦੀ ਵੀ ਅਗਲੇ ਪਾਸਿਓਂ ਰੈਨੋਵੇਸ਼ਨ ਹੋਈ ਹੈ। ਜਿਹੜਾ ਹੁਣ ਅਸੀਂ ਕੰਮ ਦੇਖ ਰਹੇ ਹਾਂ ਇਹ ਰੈਨੋਵੇਸ਼ਨ ਤੋਂ ਬਾਅਦ ਹੈ। ਜੇਕਰ ਇੱਥੇ ਇਤਿਹਾਸਿਕ ਨਕਸ਼ ਮੌਜੂਦ ਹੁੰਦੇ ਤੇ ਜਿਹੜਾ ਮੰਜ਼ਰ ਉਹ ਪੇਸ਼ ਕਰਦੇ ਆ ਨਾ, ਅਸੀਂ ਜਿੰਨਾ ਮਰਜ਼ੀ ਅੱਜ ਦੀ ਮਾਡਰਨ ਟੈਕਨੋਲੋਜੀ ਦੇ ਵਿੱਚ ਉਹ ਕੰਮ ਕਰ ਲਈਏ ਪਰ ਇਤਿਹਾਸ ਦਾ ਉਹ ਕੰਮ ਅਸੀਂ ਰਿਪੀਟ ਨਹੀਂ ਕਰ ਸਕਦੇ। ਹਾਂਜੀ ਮਿੱਤਰ ਪਿਆਰਿਓ, ਮੈਂ ਤੁਹਾਨੂੰ ਦਿਖਾ ਰਿਹਾ ਸੀ ਮੂਰਲੇ ਪਾਸਿਓਂ ਇਮਾਰਤ ਦੀ ਖੂਬਸੂਰਤੀ। ਹੁਣ ਮੈਂ ਉਸ ਖੂਬਸੂਰਤ ਬਰਾਂਡੇ ਵਿੱਚ ਮੌਜੂਦ ਹਾਂ। ਇੱਥੇ ਕੁਝ ਖੂਬਸੂਰਤ ਨਕਸ਼ ਹਨ ਜਿਹੜੇ ਤੁਹਾਨੂੰ ਦਿਖਾ ਕੇ ਅਸੀਂ ਜਾਵਾਂਗੇ ਇਸ ਖੂਬਸੂਰਤ ਬਾਗ ਦੇ ਅੰਦਰ ਔਰ ਬਾਗ ਦਾ ਨਜ਼ਾਰਾ ਵੀ ਦੇਖਾਂਗੇ ਔਰ ਨਾਲ ਦੇਖਾਂਗੇ ਮਕਬਰਾ ਦਾਈ ਅੰਗਾ ਅਤੇ ਇਤਿਹਾਸ ਦੇ ਬਾਰੇ ਨੂੰ ਵੀ ਜਾਣਾਂਗੇ। ਦਰਸ਼ਕੋ, ਇਹ ਦੇਖੋ ਤੁਸੀਂ ਇੱਥੇ ਵੀ ਕਿੰਨਾ ਖੂਬਸੂਰਤ ਉਹ ਫੁੱਲ ਨਜ਼ਰ ਆ ਰਿਹਾ। ਤੁਸੀਂ ਥੱਲੇ ਪਾਸੇ ਦੇਖੋ, ਗੌਰ ਕਰੋ ਤੇ ਇੱਕ ਖੂਬਸੂਰਤ ਬਾਗ ਦਾ ਮੰਜ਼ਰ ਹੈ ਜਿਹਦੇ ਅੰਦਰ ਇੱਕ ਮੰਜ਼ਰਕਸ਼ੀ ਇਦਾਂ ਦੀ ਕੀਤੀ ਗਈ ਹੈ ਕਿ ਇੱਕ ਵੱਡਾ ਸਾਨੂੰ ਦਰਖਤ ਨਜ਼ਰ ਆਉਂਦਾ ਹੈ ਜਿਹਦੇ ਉੱਤੇ ਖੂਬਸੂਰਤ ਪੱਤੀਆਂ ਨਜ਼ਰ ਆਉਂਦੀਆਂ। ਇਹਦੇ ਉੱਤੇ ਦਰਖਤ ਨੂੰ ਬਹੁਤਾ ਘਣਾ ਨਹੀਂ ਬਣਾਇਆ ਗਿਆ ਕਿਉਂਕਿ ਖੂਬਸੂਰਤੀ ਨੂੰ ਕਾਇਮ ਰੱਖਣ ਵਾਸਤੇ ਇਹਦੇ ਉੱਤੇ ਫੁੱਲ ਬਣਾਏ ਗਏ। ਥੱਲੜੇ ਪਾਸਿਓਂ ਸਾਨੂੰ ਇਹ ਦਰਖਤ ਨਜ਼ਰ ਆਉਂਦਾ, ਉਤਲੇ ਪਾਸਿਓਂ ਦੇਖੀਏ ਤੇ ਇੱਕ ਛੋਟਾ ਜਿਹਾ ਪੌਦਾ ਨਜ਼ਰ ਆਉਂਦਾ ਜਿਹਦੇ ਉੱਤੇ ਖੂਬਸੂਰਤ ਫੁੱਲ ਲੱਗੇ ਹੋਏ ਹਨ। ਇਸੇ ਹੀ ਤਰ੍ਹਾਂ ਇਹਦੀ ਸਾਰੀ ਇਮਾਰਤ ਦੇ ਉੱਤੇ ਫਰੈਸਕੋ ਪੇਂਟਿੰਗ ਦਾ ਕੰਮ ਹੋਇਆ। ਉਤਲੀ ਛੱਤ ਤੇ ਵੀ ਦੇਖੀਏ ਤੇ ਛੱਤ ਤੇ ਵੀ ਸਾਨੂੰ ਉਹੀ ਖੂਬਸੂਰਤ ਕੰਮ ਨਜ਼ਰ ਆਉਂਦਾ ਜਿਹੜੀਆਂ ਕਿ ਅਸੀਂ ਪਿਛਲੀ ਇਤਿਹਾਸਿਕ ਇਮਾਰਤਾਂ ਦੇ ਵਿੱਚ ਦੇਖਿਆ। ਉਤਲੇ ਪਾਸੇ ਸਾਨੂੰ ਛੋਟੇ ਛੋਟੇ ਮਿਹਰਾਬ ਨਜ਼ਰ ਆਉਂਦੇ ਹਨ। ਮਿਹਰਾਬਾਂ ਦੇ ਉੱਤੇ ਬਾਰਡਰ ਬਣਾਏ ਗਏ ਹਨ। ਬਾਰਡਰਾਂ ਦੇ ਨਾਲ ਬਹੁਤ ਹੀ ਖੂਬਸੂਰਤ ਫੁੱਲਾਂ ਦੇ ਨਕਸ਼ ਅਤੇ ਉਸ ਹਨੀ ਕੋਨ ਦੇ ਡਿਜ਼ਾਈਨ ਵੀ ਨਜ਼ਰ ਆਉਂਦੇ ਹਨ ਜਿਹੜੇ ਕਿ ਮੁਗਲ ਦੌਰ ਦੇ ਵਿੱਚ ਜਦੋਂ ਇਮਾਰਤਾਂ ਬਣਾਈਆਂ ਜਾਂਦੀਆਂ ਸੀ ਤੇ ਉਹ ਖਾਸ ਤੌਰ ਤੇ ਇਹ ਨਕਸ਼ ਆਪਣੀਆਂ ਇਮਾਰਤਾਂ ਦੇ ਵਿੱਚ ਬਣਾਉਂਦੇ ਹਨ। ਦਰਸ਼ਕੋ, ਜਿਸ ਤਰ੍ਹਾਂ ਦਾ ਇੱਥੇ ਸਾਨੂੰ ਖੂਬਸੂਰਤ ਚਿੱਤਰ ਨਜ਼ਰ ਆਉਂਦਾ ਹੈ, ਇੱਕ ਸਾਹਮਣੇ ਇੱਥੇ ਸਾਨੂੰ ਛੋਟਾ ਜਿਹਾ ਰੋਸ਼ਨਦਾਨ ਨਜ਼ਰ ਆਉਂਦਾ ਹੈ। ਰੋਸ਼ਨਦਾਨ ਤੋਂ ਬਾਅਦ ਵੀ ਇਦਾਂ ਦਾ ਹੀ ਇੱਕ ਸਾਨੂੰ ਖੂਬਸੂਰਤ ਚਿੱਤਰ ਇਸ ਇਮਾਰਤ ਦੇ ਅੰਦਰ ਘੜਿਆ ਹੋਇਆ ਨਜ਼ਰ ਆਉਂਦਾ ਹੈ। ਔਰ ਜੇਕਰ ਦੇਖੀਏ ਪਿਛਲੇ ਪਾਸੇ ਤੇ ਇੱਥੇ ਖੂਬਸੂਰਤ ਆਲੇ ਮੌਜੂਦ ਹਨ ਔਰ ਆਪ ਜੀ ਨੂੰ ਪਤਾ ਹੈ ਕਿ ਇਹ ਆਲਿਆਂ ਦੀ ਵਰਤੋਂ ਉਸ ਸਮੇਂ ਮਸ਼ਾਲਾਂ ਤੇ ਦੀਵੇ ਜਲਾਉਣ ਵਾਸਤੇ ਕੀਤੀ ਜਾਂਦੀ ਸੀ ਕਿਉਂਕਿ ਬੱਤੀ ਦਾ ਸਿਸਟਮ ਉਸ ਸਮੇਂ ਮੌਜੂਦ ਨਹੀਂ ਸੀ। ਸੋ ਜਿੰਨੀ ਵੀ ਲਾਈਟ ਇੱਥੇ ਕ੍ਰੀਏਟ ਕੀਤੀ ਜਾਂਦੀ ਸੀ, ਜਲਾਈ ਜਾਂਦੀ ਸੀ, ਉਹ ਸਾਰੀ ਹੀ ਮਸ਼ਾਲਾਂ ਤੇ ਦੀਵਿਆਂ ਦੀ ਮਦਦ ਦੇ ਨਾਲ ਜਲਾਈ ਜਾਂਦੀ ਸੀ। ਹਾਂਜੀ ਮਿੱਤਰ ਪਿਆਰਿਓ, ਮੈਂ ਗੁਲਾਬੀ ਬਾਗ ਦੀ ਖੂਬਸੂਰਤ ਦਾਖਲੀ ਦਰਵਾਜ਼ੇ ਦੇ ਉਤਲੀ ਛੱਤ ਦੇ ਉੱਤੇ ਮੌਜੂਦ ਹਾਂ ਜਿੱਥੇ ਤੁਸੀਂ ਇਸ ਪਾਸੇ ਬਾਗ ਦਾ ਖੂਬਸੂਰਤ ਘੈਂਟ ਨਜ਼ਾਰਾ ਦੇਖ ਸਕਦੇ ਹੋ ਤੇ ਇਹਦੇ ਆਲੇ ਦੁਆਲੇ ਹੁਣ ਆਬਾਦ ਹੋਣ ਕਾਰਨ ਬਹੁਤ ਸਾਰੇ ਘਰ ਮੌਜੂਦ ਹਨ।
ਔਰ ਜੇਕਰ ਇਤਿਹਾਸ ਦੀ ਗੱਲ ਕਰਦੇ ਚੱਲੀਏ ਤੇ ਸ਼ਾਲਾਮਾਰ ਗਾਰਡਨ ਅਤੇ ਗੁਲਾਬੀ ਬਾਗ ਇੱਕੋ ਹੀ ਇਲਾਕੇ ਵਿੱਚ ਮੌਜੂਦ ਸਨ। ਇਸ ਪਾਸੇ ਬਿਲਕੁਲ ਸ਼ਾਲਾਮਾਰ ਬਾਗ ਮੌਜੂਦ ਹੈ ਜਿਹੜਾ ਕਿ ਸ਼ਾਹਜਹਾਂ ਨੇ ਬਣਵਾਇਆ ਸੀ ਔਰ ਇਹ ਇਤਿਹਾਸਿਕ ਬਿਲਡਿੰਗ ਵੀ ਸ਼ਾਹਜਹਾਂ ਦੇ ਦੌਰੇ ਹਕੂਮਤ ਦੇ ਵਿੱਚ ਹੀ ਬਣੀ ਸੀ। ਔਰ ਇਸ ਪਾਸੇ ਉਸ ਸਮੇਂ ਬਿਲਕੁਲ ਵੀ ਸ਼ਹਿਰ ਦਾ ਨਾਮੋ ਨਿਸ਼ਾਨ ਮੌਜੂਦ ਨਹੀਂ ਸੀ ਕਿਉਂਕਿ ਇਸ ਪਾਸੇ ਜਿਹੜਾ ਇਹ ਪਾਸਾ ਹੈ ਸ਼ਹਿਰ ਤੋਂ ਬਾਹਰ ਮੌਜੂਦ ਸੀ ਤੇ ਇੱਥੇ ਬਾਗ ਮੌਜੂਦ ਹੁੰਦੇ ਸਨ ਜਿਹੜੇ ਕਿ ਮੁਗਲ ਬਾਦਸ਼ਾਹਾਂ ਨੇ ਬਣਵਾਏ ਸਨ, ਜਿਨ੍ਹਾਂ ਦੇ ਵਿੱਚ ਇੱਕ ਸ਼ਾਲਾਮਾਰ ਬਾਗ ਹੈ ਔਰ ਦੂਸਰਾ ਇਹ ਗੁਲਾਬੀ ਬਾਗ ਹੈ। ਔਰ ਮੇਰੇ ਪਿੱਛੇ ਤੁਸੀਂ ਘੈਂਟ ਨਜ਼ਾਰਾ ਦੇਖ ਸਕਦੇ ਹੋ ਇਸ ਟ੍ਰੇਨ ਦਾ ਵੀ, ਜਿਹੜੀ ਕਿ ਔਰੰਜ ਲਾਈਨ ਟ੍ਰੇਨ ਹੈ। ਇੱਥੇ ਸਿੰਘਪੁਰਾ ਸਟੇਸ਼ਨ ਮੌਜੂਦ ਹੈ ਜਿਹੜਾ ਕਿ UET ਯੂਨੀਵਰਸਿਟੀ ਦੇ ਬਿਲਕੁਲ ਨਾਲ ਮੌਜੂਦ ਹੈ। ਕੋਈ ਵੀ ਦਰਸ਼ਕ ਇੱਥੇ ਆ ਕੇ ਇਸ ਇਤਿਹਾਸਿਕ ਬਿਲਡਿੰਗ ਨੂੰ ਵਿਜ਼ਿਟ ਕਰਨਾ ਚਾਹੇ ਅਤੇ ਇਹਦੇ ਇਤਿਹਾਸ ਬਾਰੇ ਜਾਣਨਾ ਚਾਹੇ, ਇਤਿਹਾਸ ਦੀ ਉਹ ਸੁਗੰਧ ਉਹ ਮਹਿਕ ਲੈਣਾ ਚਾਹੇ ਕਿ ਇੱਥੇ ਇਤਿਹਾਸ ਦੇ ਵਿੱਚ ਕੀ ਵਾਪਰਿਆ, ਕਿਹੜੀਆਂ ਖੂਬਸੂਰਤੀਆਂ ਮੌਜੂਦ ਸਨ, ਸੋ ਇੱਥੇ ਆ ਕੇ ਉਹ ਵਿਜ਼ਿਟ ਕਰ ਸਕਦੇ ਹਨ। ਔਰ ਤੁਹਾਨੂੰ ਇੱਕ ਮਜ਼ੇ ਦੀ ਗੱਲ ਮੈਂ ਹੋਰ ਦਿਖਾਉਂਦਾ ਚੱਲਾਂ ਦਰਸ਼ਕੋ, ਇਹ ਛੱਤ ਦੇ ਉੱਤੇ ਮੌਜੂਦ ਹਾਂ ਤੇ ਅਸੀਂ ਇੱਕ ਗੱਲ ਬੜੀ ਹੀ ਅਬਜ਼ਰਵ ਕੀਤੀ ਹੈ ਕਿ ਜਦੋਂ ਵੀ ਆਪਾਂ ਘਰ ਦੇ ਵਿੱਚ ਛੱਤ ਦੇ ਉੱਤੇ ਪਰਦਾ ਬਣਾਉਂਦੇ ਆ ਤੇ 4 ਇੰਚ ਦੀ ਇੱਟ ਦਾ ਪਰਦਾ ਬਣਾਇਆ ਜਾਂਦਾ ਹੈ। ਪਰ ਇੱਥੇ ਜੇਕਰ ਅਸੀਂ ਦੇਖੀਏ, ਤੁਸੀਂ ਇਹ ਦੇਖ ਸਕਦੇ ਹੋ ਕਿ ਇਸ ਇਮਾਰਤ ਦੇ ਉੱਤੇ ਪਰਦਾ ਕਰਨ ਵਾਸਤੇ ਜਿਹੜੀ ਮੋਟਾਈ ਰੱਖੀ ਗਈ ਹੈ ਘੱਟੋ ਘੱਟ 1.5 ਤੋਂ 2 ਫੁੱਟ ਇਸ ਇਮਾਰਤ ਦੀ ਮੋਟਾਈ ਹੈ ਜਿਹਦੇ ਵਿੱਚ ਇਹਦਾ ਪਰਦਾ ਕੀਤਾ ਗਿਆ ਹੈ। ਔਰ ਇਹਦੇ ਬਹੁਤ ਮਜ਼ਬੂਤ ਇਮਾਰਤ ਹੈ ਕਿ ਘੱਟੋ ਘੱਟ 4 ਸਦੀਆਂ ਗੁਜ਼ਰਨ ਦੇ ਬਾਵਜੂਦ ਇਹ ਇਮਾਰਤ ਆਪਣੀ ਉਸੇ ਹਾਲਤ 'ਚ ਮੌਜੂਦ ਹੈ। ਇਹਦੇ ਉੱਤੇ ਜਿਹੜਾ ਪਲਸਤਰ ਹੈ, ਜਿਹੜਾ ਇਹਦੇ ਉੱਤੇ ਕੰਮ ਪਹਿਲੇ ਬੇਸ ਇਮਾਰਤ ਉਹੀ ਹੈ, ਜਿਹੜਾ ਉਤਲਾ ਕੰਮ ਹੈ ਬਾਅਦ ਦੇ ਵਿੱਚ ਰੈਨੋਵੇਸ਼ਨ ਦੇ ਕਰਕੇ ਤਾਂ ਕਿ ਇਮਾਰਤ ਖਰਾਬ ਨਾ ਹੋਵੇ ਇਹਦੇ ਉੱਤੇ ਕੀਤਾ ਗਿਆ। ਔਰ ਇਸੇ ਹੀ ਤਰ੍ਹਾਂ ਚੁਵੱਖੇ ਇਹ ਪਰਦਾ ਮੌਜੂਦ ਹੈ ਔਰ ਇਸ ਪਾਸੇ ਸਾਡੇ ਕੋਲ ਖੂਬਸੂਰਤ ਬਾਗ ਹੈ। ਹੁਣ ਮੈਂ ਆਪ ਜੀ ਦਾ ਸਮਾਂ ਨਾ ਲੈਂਦੇ ਹੋਏ ਇਸ ਬਾਗ ਦੇ ਅੰਦਰ ਜਾਂਦੇ ਹਾਂ ਅਤੇ ਨਾਲ ਦਾਈ ਅੰਗਾ ਦੇ ਮਕਬਰੇ ਨੂੰ ਵੀ ਦੇਖਾਂਗੇ ਅਤੇ ਉਸ ਗੁਲਾਬੀ ਬਾਗ ਦੀ ਅੱਜ ਦੀ ਮੌਜੂਦਾ ਖੂਬਸੂਰਤੀ ਨੂੰ ਵੀ ਦੇਖਦੇ ਹਾਂ। ਔਰ ਇੱਥੇ ਇੱਕ ਸਮਾਂ ਹੁੰਦਾ ਛੋਟੇ ਜਿਹੇ ਬ੍ਰੇਕ ਦਾ, ਮਿਲਦੇ ਹਾਂ ਬ੍ਰੇਕ ਤੋਂ ਬਾਅਦ ਬਾਗ ਦੇ ਅੰਦਰ। ਮਿੱਤਰ ਪਿਆਰਿਓ, ਇਸ ਸਮੇਂ ਮੈਂ ਮੌਜੂਦ ਹਾਂ ਉਸ ਖੂਬਸੂਰਤ ਬਾਗ ਦੇ ਵਿੱਚ ਜਿਹੜਾ ਕਦੇ ਇਤਿਹਾਸ ਦੇ ਵਿੱਚ ਗੁਲਾਬੀ ਬਾਗ ਦੇ ਨਾਮ ਨਾਲ ਮਸ਼ਹੂਰ ਸੀਗਾ। ਤੇ ਜੇਕਰ ਅਸੀਂ ਅੱਜ ਵੀ ਦੇਖੀਏ ਤੇ ਸਾਨੂੰ ਉਹੀ ਇਤਿਹਾਸ ਦੀ ਖੂਬਸੂਰਤੀ ਇਸ ਬਾਗ ਦੇ ਵਿੱਚ ਦੇਖਣ ਨੂੰ ਨਜ਼ਰ ਆ ਰਹੀ ਹੈ। ਸਾਹਮਣੇ ਉਹ ਦਾਖਲੀ ਦਰਵਾਜ਼ਾ ਜਿਹਦੀ ਉਤਲੇ ਪਾਸੇ ਤੁਸੀਂ ਇਮਾਰਤ ਨੂੰ ਦੇਖਿਆ ਔਰ ਇੱਕ ਖੂਬਸੂਰਤ ਰਾਹਦਾਰੀ ਜਿਹੜੀ ਬਿਲਕੁਲ ਮਕਬਰਾ ਦਾਈ ਅੰਗਾ ਦੀ ਤਰਫ ਜਾਂਦੀ ਹੈ। ਤੇ ਜੇ ਸੱਜੇ ਪਾਸੇ ਦੇਖੀਏ ਤਾਂ ਖੂਬਸੂਰਤ ਪੇੜ ਪੌਦਿਆਂ ਦੀ ਇੱਕ ਤਰਤੀਬ ਨਜ਼ਰ ਆਉਂਦੀ ਹੈ ਜਿਹਦੇ ਵਿੱਚ ਬਹੁਤ ਹੀ ਕਮਾਲ ਦੇ ਢੰਗ ਦੇ ਨਾਲ ਪੌਦਿਆਂ ਨੂੰ ਤਰਾਸ਼ ਕੇ ਤੇ ਖੂਬਸੂਰਤ ਤਰੀਕੇ ਦੇ ਨਾਲ ਇੱਥੇ ਲਗਾਇਆ ਗਿਆ। ਇੱਥੇ ਪੁਰਾਣੇ ਦਰਖਤ ਵੀ ਸਾਨੂੰ ਨਜ਼ਰ ਆਉਂਦੇ ਹਨ। ਇਸੇ ਹੀ ਖੂਬਸੂਰਤ ਬਾਗ ਦੇ ਵਿੱਚੋਂ ਲੰਘਦੇ ਹੋਏ ਅਸੀਂ ਜਾ ਰਹੇ ਹਾਂ ਮਕਬਰਾ ਦਾਈ ਅੰਗਾ ਦੇ ਕੋਲ ਤੇ ਉੱਥੇ ਜਾ ਕੇ ਤੁਹਾਡੇ ਨਾਲ ਇਤਿਹਾਸ ਦੀ ਪਾਵਾਂਗੇ ਸਾਂਝ ਅਤੇ ਤੁਸੀਂ ਇਹ ਖੂਬਸੂਰਤ ਬਾਗ ਨੂੰ ਦੇਖੋ ਕਿ ਕਿਸ ਕਦਰ ਖੂਬਸੂਰਤੀ ਨਾਲ ਇੱਥੇ ਕੰਮ ਹੋਇਆ। ਦਰਸ਼ਕੋ, ਸਾਡਾ ਅੱਜ ਇੱਥੇ ਆਉਣ ਦਾ ਮਕਸਦ ਸੀ ਅਸੀਂ ਉਸ ਗੁਲਾਬੀ ਬਾਗ ਦੇ ਅੰਦਰ ਮੌਜੂਦ ਖੂਬਸੂਰਤ ਮਕਬਰਾ ਦਾਈ ਅੰਗਾ ਨੂੰ ਵਿਜ਼ਿਟ ਕਰਨਾ ਸੀ। ਪਰ ਜਿਵੇਂ ਹੀ ਅਸੀਂ ਇਸ ਗੁਲਾਬੀ ਬਾਗ ਦੇ ਅੰਦਰ ਆਏ ਹਾਂ, ਇੱਥੇ ਖੂਬਸੂਰਤ ਦਾਖਲੀ ਦਰਵਾਜ਼ਾ ਦੇਖ ਕੇ ਸਾਥੋਂ ਰਿਹਾ ਨਹੀਂ ਗਿਆ ਤੇ ਅਸੀਂ ਉਹਦੀਆਂ ਖੂਬਸੂਰਤੀਆਂ ਦਿਖਾ ਰਹੇ ਸੀ ਤੁਹਾਨੂੰ। ਇਸ ਵਕਤ ਮੈਂ ਉਸੇ ਹੀ ਗੁਲਾਬੀ ਬਾਗ ਦੇ ਅੰਦਰ ਮੌਜੂਦ ਹਾਂ ਜਿੱਥੇ ਕਦੇ ਇਤਿਹਾਸ ਵਾਪਰਿਆ। ਇਤਿਹਾਸਿਕ ਇਮਾਰਤਾਂ ਮੌਜੂਦ ਹੈ ਜਿਹੜੀਆਂ ਕਿ ਇਸ ਸਮੇਂ ਤੁਸੀਂ ਦੇਖ ਰਹੇ ਹੋ। ਔਰ ਇੱਕ ਗੱਲ ਦੱਸਦਾ ਚੱਲਾਂ ਕਿ ਦਰਸ਼ਕੋ, ਆਪਾਂ ਗੱਲ ਕਰ ਰਹੇ ਹਾਂ ਦਾਈ ਅੰਗਾ ਦੀ ਤੇ ਦਾਈ ਅੰਗਾ ਅਸਲ ਦੇ ਵਿੱਚ ਇਤਿਹਾਸ ਦੇ ਵਿੱਚ ਕੌਣ ਸਨ। ਦੱਸਿਆ ਜਾਂਦਾ ਹੈ ਕਿ ਮੁਗਲ ਬਾਦਸ਼ਾਹ ਸ਼ਾਹਜਹਾਂ ਦੀ ਫੋਸਟਰ ਮਦਰ, ਉਹ ਮਾਂ ਜਿਹਨੇ ਉਹਨਾਂ ਨੂੰ ਬਚਪਨ ਦੇ ਵਿੱਚ ਦੁੱਧ ਪਿਲਾਇਆ ਅਤੇ ਉਹਨਾਂ ਦੀ ਟੇਕ ਕੇਅਰ ਕੀਤੀ, ਉਹਨਾਂ ਦੀ ਹਿਫਾਜ਼ਤ ਕਰਦੇ ਰਹੇ, ਉਹਨਾਂ ਦੀ ਦੇਖਭਾਲ ਕਰਦੇ ਰਹੇ। ਸੋ ਮੁਗਲ ਬਾਦਸ਼ਾਹ ਸ਼ਾਹਜਹਾਂ ਦੇ ਦਿਲ ਦੇ ਬਹੁਤ ਹੀ ਨੇੜੇ ਸਨ ਦਾਈ ਅੰਗਾ ਔਰ ਇਹਨਾਂ ਦਾ ਅਸਲ ਨਾਮ ਜ਼ੇਬੁਲ ਨਿਸਾ ਸੀ। ਪਰ ਜਦੋਂ ਉਹਨਾਂ ਦੀ ਵਫਾਤ ਹੁੰਦੀ ਹੈ ਉਹਨਾਂ ਨੂੰ ਫਿਰ ਇਸੇ ਹੀ ਖੂਬਸੂਰਤ ਬਾਗ ਦੇ ਅੰਦਰ ਦਫਨ ਕੀਤਾ ਜਾਂਦਾ ਤੇ ਇੱਕ ਖੂਬਸੂਰਤ ਮਕਬਰਾ ਬਣਾਇਆ ਜਾਂਦਾ ਹੈ ਔਰ ਉਹ ਮਕਬਰਾ ਮਸ਼ਹੂਰ ਹੁੰਦਾ ਦਾਈ ਅੰਗਾ ਦੇ ਨਾਮ ਤੋਂ। ਪਹਿਲੇ ਇਹ ਜਗ੍ਹਾ ਮਸ਼ਹੂਰ ਸੀਗੀ ਖੂਬਸੂਰਤ ਬਾਗ ਦੇ ਕਰਕੇ ਜਿਹਨੂੰ ਗੁਲਾਬੀ ਬਾਗ ਆਖਿਆ ਜਾਂਦਾ ਸੀ। ਪਰ ਜਿੱਦਾਂ ਹੀ ਉਹਨਾਂ ਦੇ ਮਾਤਾ ਜੀ ਦੀ ਡੈਥ ਹੁੰਦੀ ਹੈ ਦਾਈ ਅੰਗਾ ਜੀ ਦੀ, ਉਹਨਾਂ ਨੂੰ ਇਸ ਬਾਗ ਦੇ ਅੰਦਰ ਖੂਬਸੂਰਤ ਮਕਬਰਾ ਬਣਾਇਆ ਜਾਂਦਾ ਤੇ ਇੱਥੇ ਦਫਨ ਕੀਤਾ ਜਾਂਦਾ। ਔਰ ਇੱਕ ਗੱਲ ਤੁਹਾਨੂੰ ਮੈਂ ਹੋਰ ਦੱਸਦਾ ਚੱਲਾਂ ਕਿ ਦਾਈ ਅੰਗਾ ਜਿਹੜਾ ਕਿ ਜ਼ੇਬੁਲ ਨਿਸਾ ਦੇ ਅਸਲ ਨਾਮ ਨਾਲ ਮਸ਼ਹੂਰ ਸਨ, ਉਹ ਆਪਣੇ ਦੌਰ ਦੇ ਵਿੱਚ ਦੱਸਿਆ ਜਾਂਦਾ ਕਿ ਬਹੁਤ ਹੀ ਇੱਕ ਨੇਕ ਔਰਤ ਸਨ ਕਿਉਂਕਿ ਉਹਨਾਂ ਨੇ ਬਹੁਤ ਸਾਰਾ ਜਿਹੜਾ ਧਨ ਅਤੇ ਸੰਪਤੀ
ਲੋਕਾਂ ਦੀ ਮਦਦ ਵਾਸਤੇ ਅਤੇ ਕਾਫੀ ਜਗ੍ਹਾ ਤੇ ਇਹ ਵੀ ਆਂਦਾ ਕਿ ਉਹਨਾਂ ਨੇ ਇੱਕ ਖੂਬਸੂਰਤ ਮਸਜਿਦ ਵੀ ਬਣਵਾਈ। ਦੱਸਿਆ ਜਾਂਦਾ ਹੈ ਕਿ ਇਤਿਹਾਸ ਦੇ ਵਿੱਚ ਹੈ ਕਿ ਉਹ ਜਦੋਂ ਹੱਜ ਵਾਸਤੇ ਜਾ ਰਹੇ ਸੀ, ਹੱਜ ਤੋਂ ਜਾਣ ਤੋਂ ਪਹਿਲੇ ਉਹਨਾਂ ਨੇ ਇੱਥੇ ਖੂਬਸੂਰਤ ਮਸਜਿਦ ਬਣਾਈ ਜਿਹੜੀ ਕਿ ਦਾਈ ਅੰਗਾ ਦੇ ਨਾਮ ਦੇ ਨਾਲ ਜਾਣੀ ਜਾਂਦੀ ਹੈ। ਉਹ ਵੀ ਇੱਕ ਲਾਹੌਰ ਦੇ ਬੜੇ ਖੂਬਸੂਰਤ ਇਲਾਕੇ ਦੇ ਵਿੱਚ ਮੌਜੂਦ ਹੈ। ਇਸ ਤੋਂ ਇਲਾਵਾ ਇਹਨਾਂ ਦੇ ਹੋਰ ਵੀ ਬਹੁਤ ਸਾਰੇ ਇੱਦਾਂ ਦੇ ਕੰਮ ਮੌਜੂਦ ਹਨ ਜਿਹਦੇ ਵਿੱਚ ਸਾਨੂੰ ਸਮਾਜ ਸੇਵਾ ਤੇ ਮਨੁੱਖਤਾ ਦੀ ਸੇਵਾ ਨਜ਼ਰ ਆਉਂਦੀ ਹੈ। ਔਰ ਸ਼ਾਇਦ ਇਸੇ ਹੀ ਕਰਕੇ ਮੁਗਲ ਬਾਦਸ਼ਾਹ ਸ਼ਾਹਜਹਾਨ ਨੇ ਆਪਣੀ ਉਸ ਮਾਂ ਦੀ ਯਾਦ ਦੇ ਵਿੱਚ ਇਸ ਗੁਲਾਬੀ ਬਾਗ ਦੇ ਅੰਦਰ ਉਹਨਾਂ ਦਾ ਖੂਬਸੂਰਤ ਮਕਬਰਾ ਬਣਾਇਆ, ਜਿਹਦੀ ਖੂਬਸੂਰਤੀ ਅੱਜ ਤੁਸੀਂ ਆਪਣੀ ਅੱਖਾਂ ਦੇ ਰਾਹੀਂ, ਇਸ ਵੀਡੀਓ ਦੇ ਰਾਹੀਂ, ਇਸ ਪ੍ਰੋਗਰਾਮ ਦੇ ਰਾਹੀਂ ਤੁਸੀਂ ਦੇਖ ਰਹੇ ਹੋ। ਔਰ ਮੇਰੇ ਪਿੱਛੇ ਉਹੀ ਬਾਗ ਮੌਜੂਦ ਹੈ। ਅੱਜ ਇਹ ਬਾਗ ਦੀ ਸਾਨੂੰ ਖੂਬਸੂਰਤੀ ਨਜ਼ਰ ਆ ਰਹੀ ਹੈ, ਪਰ ਦਰਸ਼ਕੋ ਇੱਕ ਤਾਂ ਸੋਚ ਕੇ ਦੇਖੋ ਜਦੋਂ ਇਤਿਹਾਸ ਦੇ ਵਿੱਚ ਇੱਥੇ ਖੂਬਸੂਰਤੀਆਂ ਮੌਜੂਦ ਸਨ, ਜਿਸ ਕਾਰਾਗਰੀ ਅਤੇ ਮਹਾਰਤ ਦੇ ਨਾਲ ਔਰ ਜਿਸ ਸੋਚ ਦੇ ਨਾਲ ਉਹਨਾਂ ਨੇ ਇਸ ਬਾਗ ਨੂੰ ਬਣਾਇਆ ਸੀ, ਉਸ ਵਕਤ ਦੀਆਂ ਜਿਹੜੀਆਂ ਖੂਬਸੂਰਤੀਆਂ ਉਹ ਇਸ ਤੋਂ ਵੀ ਅੱਗੇ ਨੇ, ਉਹ ਲਾਜਵਾਬ ਹੈ। ਉਹਨਾਂ ਨੂੰ ਲਫ਼ਜ਼ਾਂ ਦੇ ਵਿੱਚ, ਅੱਖਰਾਂ ਦੇ ਵਿੱਚ ਆਪਾਂ ਬਿਆਨ ਨਹੀਂ ਕਰ ਸਕਦੇ। ਔਰ ਇੱਕ ਗੱਲ ਹੋਰ ਦੱਸਦਾ ਚੱਲਾਂ ਕਿ ਇਹ ਬਾਗ ਵੀ ਚਾਹਰ ਬਾਗ ਦੇ ਅਸੂਲ ਅਨੁਸਾਰ ਹੀ ਬਣਾਇਆ ਗਿਆ, ਪਰ ਅੱਜ ਸਾਨੂੰ ਇੱਥੇ ਪਾਣੀ ਦਾ ਨਿਜ਼ਾਮ ਜਿਹੜਾ ਉਹ ਦੇਖਣ ਨੂੰ ਨਜ਼ਰ ਨਹੀਂ ਆਉਂਦਾ। ਪਰ ਕੁੱਲ ਮਿਲਾ ਕੇ ਦੇਖੀਏ ਤਾਂ ਬਾਗ ਦੀ ਖੂਬਸੂਰਤੀ ਸਾਨੂੰ ਦੇਖਣ ਨੂੰ ਨਜ਼ਰ ਆਉਂਦੀ ਹੈ, ਕਿਉਂਕਿ ਆਬਾਦੀ ਜ਼ਿਆਦਾ ਹੋਣ ਕਾਰਨ ਇਸ ਬਾਗ ਦਾ ਰਕਬਾ ਵੀ ਘੱਟ ਹੈ, ਜਿਹਦੇ ਕਰਕੇ ਇਸ ਬਾਗ ਦੇ ਵਿੱਚ ਉਹ ਸ਼ਾਇਦ ਪਾਣੀ ਦਾ ਨਿਜ਼ਾਮ ਸਾਨੂੰ ਦੇਖਣ ਨੂੰ ਨਜ਼ਰ ਨਹੀਂ ਆਉਂਦਾ। ਹੁਣ ਤੁਹਾਨੂੰ ਮੈਂ ਲੈ ਕੇ ਚੱਲਣਾ ਉਸ ਮਕਬਰੇ ਦੀ ਤਰਫ। ਮਕਬਰੇ ਦੀ ਇਮਾਰਤ ਕਿੱਦਾਂ ਦੀ ਹੈ, ਕਿਸ ਤਰ੍ਹਾਂ ਦੀ ਬਣਾਈ ਗਈ, ਅਸੀਂ ਉਹ ਵੀ ਦੇਖਦੇ ਹਾਂ ਅਤੇ ਨਾਲ ਕੁਝ ਇਤਿਹਾਸਿਕ ਕੜੀਆਂ ਨੂੰ ਵੀ ਦੇਖਾਂਗੇ। ਮਿੱਤਰ ਪਿਆਰਿਓ, ਆਪਾਂ ਕੁਝ ਸਮੇਂ ਤੋਂ ਜ਼ਿਕਰ ਕਰ ਰਹੇ ਸੀ ਮਕਬਰਾ ਦਾਈ ਅੰਗਾ, ਤੇ ਫਾਈਨਲੀ ਮੈਂ ਇਸ ਸਮੇਂ ਉਸ ਇਮਾਰਤ ਦੇ ਅੰਦਰ ਮੌਜੂਦ ਹਾਂ ਜਿਹਨੂੰ ਮਕਬਰਾ ਦਾਈ ਅੰਗਾ ਆਖਿਆ ਜਾਂਦਾ ਹੈ। ਬਾਰਾਦਰੀ ਦੀ ਸ਼ਕਲ ਦੇ ਵਿੱਚ ਬਣੀ ਹੋਈ ਇਹ ਇਮਾਰਤ ਉਹੀ ਖੂਬਸੂਰਤ ਮੰਜ਼ਰ ਪੇਸ਼ ਕਰਦੀ ਹੈ ਜਿਹੜੀ ਕਿ ਹੁਣ ਤੱਕ ਆਪਾਂ ਦੂਜੀਆਂ ਇਤਿਹਾਸਿਕ ਇਮਾਰਤਾਂ ਵਿੱਚ ਦੇਖਿਆ ਜਿਹੜੇ ਕਿ ਮੁਗਲ ਦੌਰ ਦੇ ਵਿੱਚ ਬਣੀਆਂ ਸੀ। ਜਿਵੇਂ ਹੀ ਅਸੀਂ ਅੰਦਰ ਆਉਂਦੇ ਹਾਂ ਤੇ ਸਾਨੂੰ ਸਾਹਮਣੇ ਪਾਸੇ ਦੋ ਕਬਰਾਂ ਦੇ ਨਿਸ਼ਾਨ ਨਜ਼ਰ ਆਉਂਦੇ ਹਨ। ਮੈਂ ਤੁਹਾਨੂੰ ਦੱਸਦਾ ਚੱਲਾਂ ਕਿ ਇਹ ਅਸਲ ਦੇ ਵਿੱਚ ਕਬਰਾਂ ਇੱਥੇ ਮੌਜੂਦ ਨਹੀਂ, ਕਬਰਾਂ ਇਹਦੀ ਬੇਸਮੈਂਟ ਦੇ ਵਿੱਚ ਮੌਜੂਦ ਹਨ, ਪਰ ਇਹ ਸਿਰਫ ਇੱਥੇ ਨਿਸ਼ਾਨ ਬਣਾਏ ਗਏ ਹਨ। ਪਰ ਆਪਾਂ ਤੇ ਸਿਰਫ ਸੁਣਿਆ ਸੀਗਾ ਮਕਬਰਾ ਦਾਈ ਅੰਗਾ, ਪਰ ਜਿਵੇਂ ਹੀ ਆਪਾਂ ਅੰਦਰਲੇ ਪਾਸੇ ਆਉਂਦੇ ਹਾਂ ਤਾਂ ਸਾਨੂੰ ਦੋ ਕਬਰਾਂ ਦੇ ਨਿਸ਼ਾਨ ਦੇਖਣ ਨੂੰ ਨਜ਼ਰ ਆਉਂਦੇ ਹਨ। ਇਤਿਹਾਸਕਾਰ ਲਿਖਦੇ ਹਨ ਕਿ ਇੱਕ ਕਬਰ ਜਿਹੜੀ ਹੈ ਉਹ ਦਾਈ ਅੰਗਾ ਦੀ ਹੈ ਔਰ ਇੱਕ ਕਬਰ ਉਹਨਾਂ ਦੀ ਬੇਟੀ ਸੁਲਤਾਨਾ ਬੇਗਮ ਦੀ ਹੈ, ਜਿਹਦੇ ਕਰਕੇ ਸਾਨੂੰ ਇੱਥੇ ਦੋ ਨਿਸ਼ਾਨ ਕਬਰਾਂ ਦੇ ਨਜ਼ਰ ਆਉਂਦੇ ਹਨ। ਸੇਮ ਉਸੇ ਹੀ ਤਰ੍ਹਾਂ ਜਿਵੇਂ ਕਿ ਆਪਾਂ ਮਕਬਰਾ ਨੂਰ ਜਹਾਂ ਦੇ ਵਿੱਚ ਵੇਖਿਆ ਸੀ ਕਿ ਅਸੀਂ ਸੁਣਿਆ ਸੀ ਕਿ ਸਿਰਫ ਮਕਬਰਾ ਨੂਰ ਜਹਾਂ ਹੈ, ਪਰ ਜਦੋਂ ਅਸੀਂ ਉਹਦੇ ਅੰਦਰ ਗਏ ਸੀ ਤੇ ਸਾਨੂੰ ਉੱਥੇ ਦੋ ਕਬਰਾਂ ਨਜ਼ਰ ਆਉਂਦੀਆਂ ਸਨ, ਜਿਹੜੀ ਕਿ ਇੱਕ ਨੂਰ ਜਹਾਂ ਬੇਗਮ ਦੀ ਸੀ ਔਰ ਇੱਕ ਉਹਨਾਂ ਦੀ ਧੀ ਦੀ ਸੀਗੀ। ਔਰ ਦਰਸ਼ਕੋ ਇੱਕ ਗੱਲ ਹੋਰ ਦੱਸਦੇ ਚੱਲੀ ਕਿ ਤੁਸੀਂ ਸੋਚਦੇ ਹੋਵੋਗੇ ਕਿ ਜਿਵੇਂ ਕਿ ਇਸ ਮਕਬਰੇ ਦੇ ਅੰਦਰ ਉਹ ਖੂਬਸੂਰਤ ਢੰਗ ਦੇ ਨਾਲ ਕਬਰਾਂ ਦੇ ਨਿਸ਼ਾਨ ਕਿਉਂ ਮੌਜੂਦ ਨਹੀਂ ਸੀ, ਕਿਉਂਕਿ ਤੁਸੀਂ ਜਾਣਦੇ ਹੋ ਕਿ ਬਹੁਤ ਸਮਾਂ ਲੱਗ ਗਿਆ, ਘੱਟੋ ਘੱਟ 4 ਸਦੀਆਂ ਪੁਰਾਣੀ ਬਣੀ ਇਹ ਇਮਾਰਤ ਹੈ, ਇਹ ਮਕਬਰਾ ਹੈ। ਸੋ ਇੰਨਾ ਟਾਈਮ ਗੁਜ਼ਰਿਆ, ਬਹੁਤ ਸਾਰੀਆਂ ਰਿਆਸਤਾਂ ਵੀ ਗੁਜ਼ਰੀਆਂ, ਹਕੂਮਤਾਂ ਲੰਘੀਆਂ, ਜਿਨ੍ਹਾਂ ਦੇ ਕਰਕੇ ਇੱਥੇ ਬਹੁਤ ਸਾਰੀਆਂ ਤਬਦੀਲੀਆਂ ਹੁੰਦੀਆਂ ਰਹੀਆਂ। ਗੋਰਿਆਂ ਦੇ ਟਾਈਮ ਪੀਰੀਅਡ ਦੇ ਵਿੱਚ ਵੀ ਦੱਸਿਆ ਜਾਂਦਾ ਕਿ ਬਹੁਤ ਸਾਰੀ ਇਹਦੇ ਵਿੱਚ ਚੇਂਜਿੰਗ ਆਈ ਔਰ ਇਸ ਇਮਾਰਤ ਨੂੰ ਇੱਕ ਵੱਖਰੇ ਢੰਗ ਦੇ ਨਾਲ ਯੂਜ਼ ਕੀਤਾ ਜਾਂਦਾ ਰਿਹਾ। ਹੁਣ ਜੇਕਰ ਮੈਂ ਗੱਲ ਦੱਸਦਾ ਚੱਲਾਂ ਕਿ ਇਸ ਇਮਾਰਤ ਦੇ ਅੰਦਰ ਕੀ ਕੀ ਮੌਜੂਦ ਹੈ, ਜਿਵੇਂ ਕਿ ਅਸੀਂ ਪਹਿਲੀਆਂ ਮੁਗਲ ਇਮਾਰਤਾਂ ਦੇਖੀਆਂ ਤੇ ਉਹ ਹਮੇਸ਼ਾ ਹੀ ਇੱਕ ਇਸੇ ਢੰਗ ਦੇ ਨਾਲ ਬਣਾਈ ਜਾਂਦੀ ਹੈ ਕਿ ਉਹਨਾਂ ਦੀ ਚਾਰੇ ਪਾਸਿਆਂ ਦੀ ਸਿਮੈਟਰੀ ਬਰਕਰਾਰ ਰਹੇ। ਇੱਕੋ ਹੀ ਗੱਲ ਜਿਹੜੀ ਮੁਗਲਾਂ ਨੂੰ ਉਹਨਾਂ ਦੇ ਕੰਮ ਦੇ ਵਿੱਚ ਖਾਸ ਬਣਾਉਂਦੀ ਹੈ ਉਹ ਇਹ ਹੈ ਕਿ ਉਹਨਾਂ ਨੇ ਇਮਾਰਤਾਂ ਦੀ ਸਿਮੈਟਰੀ ਅਤੇ ਇੱਕ ਜੈਸਾ ਹੋਣਾ ਚੂਜ਼ ਕੀਤਾ ਤੇ ਉਹੀ ਹਰ ਥਾਂ ਦੇ ਉੱਤੇ ਉਹਨਾਂ ਨੇ ਵਰਤੋਂ ਕੀਤੀ। ਚਾਰ ਪਾਸਿਆਂ ਤੇ ਸਾਨੂੰ ਓਪਨਿੰਗ ਨਜ਼ਰ ਆਉਂਦੀ ਹੈ ਜਿਨ੍ਹਾਂ ਦੇ ਵਿੱਚੋਂ ਹਵਾ ਦੀ ਆਵਾਜਾਈ ਦਾ ਖੂਬਸੂਰਤ ਨਿਜ਼ਾਮ ਨਜ਼ਰ ਆਉਂਦਾ ਹੈ। ਬਾਹਰਲੇ ਪਾਸੇ ਦੇਖੀਏ ਤੇ ਇੱਕ ਕੋਨਿਆਂ ਦੇ ਉੱਤੇ ਕਮਰਾ ਮੌਜੂਦ ਹੈ, ਦਰਮਿਆਨ 'ਚ ਸੈਂਟਰ ਹਾਲ ਮੌਜੂਦ ਹੈ, ਤੇ ਜੇ ਅੰਦਰਲੇ ਪਾਸੇ ਆਈਏ ਤਾਂ ਇੱਕ ਖੁੱਲ੍ਹਾ ਹਾਲ ਮੌਜੂਦ ਹੈ ਜਿਹਦੇ ਅੰਦਰ ਉਹ ਕਬਰਾਂ ਮੌਜੂਦ ਹੈ। ਔਰ ਇੱਕ ਹੋਰ ਖੂਬਸੂਰਤ ਗੱਲ ਜਿਹੜੀ ਸਾਨੂੰ ਇੱਥੇ ਦੇਖਣ ਨੂੰ ਨਜ਼ਰ ਆ ਰਹੀ ਹੈ, ਜਿਵੇਂ ਕਿ ਆਪਾਂ ਜਹਾਂਗੀਰ ਦੇ ਮਕਬਰੇ ਦੇ ਅੰਦਰ ਵੀ ਇਹ ਚੀਜ਼ ਦੇਖੀ ਸੀ ਕਿ ਇਹਦੀਆਂ ਚਬੱਖੇ ਦੇਖੀਏ ਉਤਲੇ ਪਾਸੇ ਤੇ ਸਾਨੂੰ ਖੂਬਸੂਰਤ ਉਹ ਅੱਲਾ ਦਾ ਕਲਾਮ, ਉਹ ਕੁਰਾਨੀ ਆਇਤਾਂ ਲਿਖੀਆਂ ਹੋਈਆਂ ਇੱਥੇ ਨਜ਼ਰ ਆ ਰਹੀਆਂ, ਜਿਨ੍ਹਾਂ ਕਿ ਬੜੇ ਕੀ ਖੂਬਸੂਰਤ ਢੰਗ ਦੇ ਨਾਲ ਸੰਗੇ ਮਰਮਰ ਦੇ ਪੱਥਰ ਦੇ ਉੱਤੇ ਕਾਲੇ ਰੰਗ ਦੇ ਨਾਲ ਨਕਸ਼ ਕੀਤੀਆਂ ਗਈਆਂ ਹਨ। ਔਰ ਇਸ ਤੋਂ ਇਲਾਵਾ ਦੇਖਿਆ ਜਾਏ ਤਾਂ ਉਤਲੇ ਪਾਸੇ ਵੀ ਸਾਨੂੰ ਬਹੁਤ ਹੀ ਖੂਬਸੂਰਤ ਮੰਜ਼ਰ ਨਜ਼ਰ ਆਉਂਦਾ ਹੈ, ਜਿਹਦੇ ਵਿੱਚ ਚਾਰ ਪਾਸਿਆਂ ਦੇ ਵਿੱਚੋਂ ਓਪਨਿੰਗ ਹੈ ਜਿਹੜਾ ਕਿ ਹਵਾ ਦਾ ਸਿਸਟਮ ਨੂੰ ਬਹੁਤ ਵਧੀਆ ਬਣਾਉਂਦੀ ਹੈ। ਔਰ ਉਤਲੇ ਪਾਸੇ ਜਿਹੜੀ ਕਿ ਇਸ ਮਕਬਰੇ ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਇਸ ਮਕਬਰੇ ਦੇ ਅੰਦਰ ਉੱਤੇਲੇ ਪਾਸੇ ਦੇਖੀਏ ਤੇ ਸਾਨੂੰ ਗੁੰਬਦ ਨਜ਼ਰ ਆਉਂਦਾ, ਤੇ ਜੇ ਬਾਹਰਲੇ ਪਾਸਿਓਂ ਵੀ ਦੇਖੀਏ ਤੇ ਫਲੈਟ ਇਮਾਰਤ ਨਹੀਂ ਬਲਕਿ ਇਹਦੇ ਉੱਤੇ ਗੁੰਬਦ ਮੌਜੂਦ ਹੈ।
ਬਾਕੀ ਜਿੰਨੇ ਵੀ ਅਸੀਂ ਮੁਗਲ ਸਲਤਨਤ ਦੇ ਹੁਣ ਤੱਕ ਦੇਖੇ ਮਕਬਰੇ ਉਹਨਾਂ ਦੇ ਉੱਤੇ ਕਿਸੇ ਵੀ ਇਮਾਰਤ ਦੇ ਉੱਤੇ ਉਹ ਗੁੰਬਦ ਮੌਜੂਦ ਨਹੀਂ, ਪਰ ਇਸ ਇਮਾਰਤ ਦੇ ਉੱਤੇ ਸਪੈਸ਼ਲ ਗੁੰਬਦ ਬਣਾਇਆ ਗਿਆ। ਇੱਥੋਂ ਪਤਾ ਲੱਗ ਸਕਦਾ, ਤੁਸੀਂ ਦੇਖ ਸਕਦੇ ਹੋ ਕਿ ਇਹ ਜਿਹੜੀ ਇਮਾਰਤ ਹੈ ਸ਼ਾਹਜਹਾਂ ਦੇ ਕਿੰਨੇ ਨੇੜੇ ਸੀ, ਦਾਈ ਅੰਗਾ ਉਹਨਾਂ ਦੇ ਕਿੰਨੇ ਨੇੜੇ ਸੀ ਕਿ ਉਹਨਾਂ ਨੇ ਇਸ ਇਮਾਰਤ ਦੇ ਵਿੱਚ ਖੂਬਸੂਰਤ ਕੰਮ ਕਰਨ ਦੇ ਵਿੱਚ ਕੋਈ ਕਸਰ ਨਹੀਂ ਛੱਡੀ। ਪਰ ਜਿਹੜਾ ਅੱਜ ਅੰਦਰ ਦਾ ਜਿਹੜਾ ਤੁਸੀਂ ਬੇਰੰਗ ਨਿਜ਼ਾਮ ਦੇਖ ਰਹੇ ਹੋ ਜਾਂ ਸਿਸਟਮ ਦੇਖ ਰਹੇ ਹੋ, ਇਹਦੀ ਵਜ੍ਹਾ ਇਹੀ ਹੈ ਕਿ ਇੱਥੇ ਸਿਰਫ ਸਮੇਂ ਨੇ, ਹਾਲਾਤ ਨੇ ਇਹਦੇ ਉੱਤੇ ਅਸਰ ਕੀਤਾ, ਜਿਹਦੇ ਕਰਕੇ ਅੰਦਰਲੀ ਖੂਬਸੂਰਤੀ ਸਾਨੂੰ ਘੱਟ ਨਜ਼ਰ ਆਉਂਦੀ ਹੈ। ਪਰ ਸਰਕਾਰ ਦੀ ਤਰਫੋਂ ਕੰਮ ਕੀਤਾ ਜਾ ਰਿਹਾ। ਬਹੁਤ ਸਮਾਂ ਪਹਿਲੇ ਇਸ ਇਮਾਰਤ ਦੀ ਬਹਾਲੀ ਵਾਸਤੇ ਕੰਮ ਕੀਤਾ ਗਿਆ ਤੇ ਹੁਣ ਸਾਨੂੰ ਇਹਦੇ ਅੰਦਰ ਜਿਹੜੇ ਚਿੱਤਰਕਾਰੀ ਦੇ ਤੇ ਫਰੈਸਕੋ ਪੇਂਟਿੰਗ ਦੇ ਨਕਸ਼ ਨਜ਼ਰ ਨਹੀਂ ਆਉਂਦੇ। ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਗੌਰਮੈਂਟ ਇਹਦੇ ਉੱਤੇ ਇਨਵੈਸਟ ਕਰੇ ਤੇ ਇੱਥੇ ਸਾਨੂੰ ਉਹੀ ਖੂਬਸੂਰਤ ਕੰਮ ਦੁਬਾਰਾ ਦੇਖਣ ਦੇ ਵਿੱਚ ਨਜ਼ਰ ਆਏ। ਮੈਂ ਤੁਹਾਨੂੰ ਇਹਦੇ 4 ਚਵੱਖਿਆਂ ਦੀ ਇੱਕ ਦਫਾ ਸੈਰ ਕਰਵਾਉਣਾ ਕਿ ਕਿਹੜੀ ਕਿਹੜੀ ਇਮਾਰਤ ਮੌਜੂਦ ਹੈ, ਔਰ ਉਸ ਤੋਂ ਬਾਅਦ ਅਸੀਂ ਇਹਦੇ ਉਤਲੇ ਪਾਸੇ ਜਾਵਾਂਗੇ ਤੇ ਇਸ ਇਮਾਰਤ ਦਾ ਉਤਲੋਂ ਵੀ ਨਜ਼ਾਰਾ ਲੈ ਕੇ ਤੁਹਾਨੂੰ ਦਿਖਾਵਾਂਗੇ ਕਿ ਇਹ ਇਮਾਰਤ ਕਿੱਦਾਂ ਦੀ ਹੈ। ਦਰਸ਼ਕੋ, ਇਸ ਸਮੇਂ ਤੁਸੀਂ ਨਜ਼ਾਰਾ ਦੇਖ ਰਹੇ ਹੋ ਮਕਬਰੇ ਦੇ ਅੰਦਰ ਮੌਜੂਦ ਉਹ ਖੂਬਸੂਰਤ ਗੁੰਬਦ ਦਾ, ਜਿਹਦੇ ਉੱਤੇ ਫਰੈਸਕੋ ਪੇਂਟਿੰਗ ਦਾ ਇੱਕ ਬਹੁਤ ਹੀ ਘੈਂਟ ਨਜ਼ਾਰਾ ਸਾਨੂੰ ਨਜ਼ਰ ਆ ਰਿਹਾ। ਔਰ ਇਹਦੇ ਨਾਲ ਹੀ ਮੈਂ ਤੁਹਾਨੂੰ ਦੱਸਦਾ ਚੱਲਾਂ ਤੇ ਥੱਲੜੇ ਪਾਸੇ ਆਈਏ ਤੇ ਇੱਕ ਪਾਸੇ ਸਾਨੂੰ ਓਪਨਿੰਗ ਨਜ਼ਰ ਆਉਂਦੀ ਹੈ ਜਿੱਥੋਂ ਹਵਾ ਆਉਂਦੀ ਹੈ, ਦੂਸਰੇ ਨਾਲ ਹੀ ਇੱਕ ਖੂਬਸੂਰਤ ਗੁੰਬਦ ਬਣਿਆ, ਮਿਹਰਾਬ ਬਣੀ ਹੈ, ਜਿਹਦੇ ਅੰਦਰ ਹਨੀਕੋਨ ਡਿਜ਼ਾਈਨ ਦੇ ਨਕਸ਼ ਨਗਾਰੀ ਕੀਤੀ ਗਈ ਆ ਔਰ ਉਹਦੇ ਉੱਤੇ ਖੂਬਸੂਰਤ ਫਰੈਸਕੋ ਪੇਂਟਿੰਗ ਦਾ ਕੰਮ ਨਜ਼ਰ ਆ ਰਿਹਾ ਹੈ। ਔਰ ਦੇਖੋ ਦਰਸ਼ਕੋ ਕਿ ਕਿੰਨਾ ਕਮਾਲ ਦਾ ਕੰਮ ਇਹਨਾਂ ਦੇ ਵਿੱਚ ਵਰਤੋਂ ਕੀਤੀ ਗਈ ਹੈ ਕਿ ਇਹ ਹਾਲਾਂਕਿ ਅਸੀਂ ਦੇਖਿਆ ਹੀ ਤੇ ਇਹਦੇ ਵਿੱਚ ਇਮਾਰਤ ਦੀ ਜ਼ਰੂਰਤ ਨਹੀਂ ਕਿ ਇੱਥੇ ਕੰਮ ਹੋਵੇ, ਪਰ ਫਿਰ ਵੀ ਮੁਗਲਾਂ ਨੇ ਇਹਨਾਂ ਨੂੰ ਕਿੰਨਾ ਖੂਬਸੂਰਤ ਬਣਾਉਣ ਵਾਸਤੇ ਇਹਦੇ ਅੰਦਰ ਹਨੀਕੌਮ ਡਿਜ਼ਾਈਨ ਦੇ ਉਹ ਨਕਸ਼ ਬਣਾਏ ਤਾਂ ਕਿ ਇਸ ਇਮਾਰਤ ਦੀ ਖੂਬਸੂਰਤੀ ਨੂੰ ਹੋਰ ਵਧਾਇਆ ਜਾ ਸਕੇ। ਹਾਂਜੀ ਦਰਸ਼ਕੋ, ਜਦੋਂ ਵੀ ਆਪਾਂ ਮੁਗਲਾਂ ਦਾ ਇਤਿਹਾਸ ਪੜ੍ਹਦੇ ਹਾਂ ਤੇ ਸਾਨੂੰ ਮੁਗਲਾਂ ਦੇ ਇਤਿਹਾਸ ਦੇ ਵਿੱਚ ਉਹਨਾਂ ਦੀਆਂ ਉਹ ਖੂਬਸੂਰਤ ਇਮਾਰਤਾਂ ਨਜ਼ਰ ਆਉਂਦੀਆਂ ਜਿਹਦੇ ਵਿੱਚ ਇੱਕ ਜੈਸੀ ਸਿਮੈਟਰੀ, ਇੱਕ ਜੈਸਾ ਉਹਦੇ ਵਿੱਚ ਕੰਮ ਇਹ ਦੱਸਦਾ ਕਿ ਇਹ ਇਮਾਰਤਾਂ ਮੁਗਲਾਂ ਦੀਆਂ ਹਨ। ਜਿਵੇਂ ਕਿ ਮੈਂ ਪਿਛਲੇ ਪਾਸਿਓਂ ਲੰਘ ਰਿਹਾ, ਪਿੱਛੇ ਇੱਕ ਖੂਬਸੂਰਤ ਕਮਰਾ ਮੌਜੂਦ ਹੈ ਜਿਹੜਾ ਆਕਟਾਗੋਨਲ ਸ਼ੇਪ ਦੇ ਵਿੱਚ ਹੈ, 4 ਪਾਸਿਆਂ ਤੇ ਓਪਨਿੰਗ ਹੈ ਤੇ 4 ਪਾਸਿਆਂ ਦੇ ਉੱਤੇ ਖੂਬਸੂਰਤ ਛੋਟੇ ਛੋਟੇ ਮਿਹਰਾਬ ਨਜ਼ਰ ਆਉਂਦੇ ਆ। ਅੱਗੇ ਇੱਕ ਖੂਬਸੂਰਤ ਹਾਲ ਮੌਜੂਦ ਹੈ, ਹਾਲ ਦੇ ਅੰਦਰ ਵੀ ਸਾਨੂੰ ਬਹੁਤ ਹੀ ਖੂਬਸੂਰਤ ਨਜ਼ਾਰਾ ਦੇਖਣ ਨੂੰ ਮਿਲਦਾ ਹੈ। ਉਸ ਤੋਂ ਬਾਅਦ ਸਾਨੂੰ ਸਾਹਮਣੇ ਵੀ ਇੱਕ ਛੋਟਾ ਕਮਰਾ ਨਜ਼ਰ ਆਉਂਦਾ ਹੈ ਔਰ ਇਹ ਮੁਗਲਾਂ ਦੀ ਬੜੀ ਹੀ ਖੂਬਸੂਰਤੀ ਔਰ ਕਾਰਾਗਰੀ ਸੀ ਕਿ ਉਹਨਾਂ ਨੇ ਸਾਰੇ ਕੰਮ ਨੂੰ ਇੱਦਾਂ ਰੱਖਿਆ ਕਿ ਕੋਈ ਵੀ ਇਤਿਹਾਸ ਦੇ ਵਿੱਚ ਤੇ ਇਮਾਰਤਾਂ ਬਣੀਆਂ, ਪਰ ਉਸ ਤੋਂ ਬਾਅਦ ਅਗਰ ਕੋਈ ਵੀ ਬੰਦਾ ਇਹਨਾਂ ਇਮਾਰਤਾਂ ਨੂੰ ਦੇਖਦਾ ਹੈ ਤੇ ਇਹਨਾਂ ਇਮਾਰਤਾਂ ਤੋਂ ਪਛਾਣ ਸਕਦਾ ਹੈ ਕਿ ਮੁਗਲ ਬਾਦਸ਼ਾਹਾਂ ਦੀਆਂ। ਔਰ ਉਸ ਤੋਂ ਬਾਅਦ ਇੱਕ ਹੋਰ ਗੱਲ ਕਿ ਜਿਹੜਾ ਮੁਗਲ ਬਾਦਸ਼ਾਹ ਆ ਉਹਨਾਂ ਨੇ ਆਪਣੇ ਦੌਰ ਦੇ ਨਾਲ ਆਪਣੀ ਛਾਪ ਛੱਡਣ ਵਾਸਤੇ ਇਮਾਰਤ ਨੂੰ ਇੱਕ ਨਵਾਂ ਢੰਗ ਦਿੱਤਾ। ਜਿਵੇਂ ਕਿ ਇਹ ਇਮਾਰਤ ਸ਼ਾਹਜਹਾਂ ਦੇ ਟਾਈਮ ਪੀਰੀਅਡ ਦੇ ਵਿੱਚ ਬਣੀ ਸੀ ਤੇ ਸ਼ਾਹਜਹਾਂ ਤੁਸੀਂ ਜਿਵੇਂ ਕਿ ਜਾਣਦੇ ਹੋ ਕਿ ਜਿਹੜੀ ਵੀ ਕੰਸਟਰਕਸ਼ਨ ਕਰਵਾਉਂਦੇ ਸਨ ਚਿੱਟੇ ਅਤੇ ਲਾਲ ਪੱਥਰ ਦੇ ਨਾਲ ਕਰਵਾਉਂਦੇ ਸਨ ਤੇ ਇਸ ਇਮਾਰਤ ਦੇ ਅੰਦਰ ਵੀ ਸਾਨੂੰ ਚਿੱਟੇ ਰੰਗ ਦਾ ਸੰਗਮਰਮਰ ਔਰ ਲਾਲ ਪੱਥਰ ਵੀ ਸਾਨੂੰ ਦੇਖਣ ਨੂੰ ਮਿਲਦਾ ਹੈ। ਰੈਨੋਵੇਸ਼ਨ ਕਰਕੇ ਇਹਦੀਆਂ ਇਮਾਰਤਾਂ ਦੇ ਉੱਤੇ ਕਾਫੀ ਪਲਸਤਰ ਹੋਇਆ, ਜਿਹਦੇ ਕਰਕੇ ਸਾਨੂੰ ਉਹ ਕਿਤੇ ਧੁੰਦਲੇ ਨਕਸ਼ ਨਜ਼ਰ ਆਉਂਦੇ ਹਨ। ਔਰ ਇਸੇ ਹੀ ਤਰ੍ਹਾਂ ਮੈਂ ਦੱਸਦਾ ਚੱਲਾਂ, ਇਹ ਤੁਸੀਂ ਇੱਕ ਸ਼ਕਲ ਦੇਖੀ, ਇੱਕ ਪਾਸੇ ਦਾ ਵਿਊ ਦੇਖਿਆ ਔਰ 4 ਚਵੱਖਿਆਂ ਵੀ ਵਿਊ ਦੇਖੀਏ ਤੇ ਹਰ ਪਾਸੇ ਇਦਾਂ ਦਾ ਹੀ ਨਜ਼ਾਰਾ ਨਜ਼ਰ ਆਉਂਦਾ ਹੈ। ਔਰ ਅੰਦਰਲੇ ਪਾਸੇ ਸੈਂਟਰ ਹਾਲ ਮੌਜੂਦ ਹੈ ਜਿਹਦੇ ਉੱਤੇ ਖੂਬਸੂਰਤ ਗੁੰਬਦ ਦਾ ਨਿਰਮਾਣ ਕੀਤਾ ਗਿਆ ਹੈ। ਹੁਣ ਅਸੀਂ ਜਾਵਾਂਗੇ ਇਸ ਇਮਾਰਤ ਦੇ ਉਤਲੇ ਪਾਸੇ ਉਹ ਖੂਬਸੂਰਤ ਗੁੰਬਦ ਦੇਖਾਂਗੇ ਅਤੇ ਉਹਦੇ ਉੱਤੇ ਇਤਿਹਾਸਿਕ ਖੂਬਸੂਰਤ ਜਿਹੜੇ ਨਕਸ਼ ਨੇ ਉਹ ਵੀ ਦੇਖਾਂਗੇ, ਨਾਲ ਉਹਦੇ 4 ਛਤਰੀਆਂ ਜਿਹੜੇ 4 ਬੁਰਜ ਬਣਾਏ ਗਏ ਹਨ ਉਹ ਵੀ ਤੁਹਾਨੂੰ ਦਿਖਾਉਂਦੇ ਹਾਂ। ਸੋ ਚੱਲਦੇ ਹਾਂ ਉਤਲੇ ਪਾਸੇ। ਦਰਸ਼ਕੋ, ਇਸ ਸਮੇਂ ਜਿਹੜਾ ਤੁਸੀਂ ਨਜ਼ਾਰਾ ਦੇਖ ਰਹੇ ਹੋ ਇਹ ਇਮਾਰਤ ਦੇ ਬਾਹਰਲੇ ਪਾਸੇ ਉਤਲੀ ਸਤ੍ਹਾ ਦਾ ਨਜ਼ਾਰਾ ਹੈ, ਜਿਹਦੇ ਵਿੱਚ ਸਾਨੂੰ ਤੁਸੀਂ ਦੇਖ ਸਕਦੇ ਹੋ ਕਿੰਨੇ ਰੰਗ ਬਰੰਗੇ ਫੁੱਲ ਨਜ਼ਰ ਆ ਰਹੇ ਹਨ, ਉਹ ਨਕਸ਼ ਨਜ਼ਰ ਆ ਰਹੇ ਹਨ। ਪਰ ਇਹ ਨਕਸ਼ ਕਿਸੇ ਕਲਮ ਦੇ ਨਾਲ, ਕਿਸੇ ਸਿਆਹੀ ਦੇ ਨਾਲ ਨਹੀਂ ਬਣਾਏ ਗਏ, ਬਲਕਿ ਇਸ ਇਮਾਰਤ ਦੀ ਬੇਸ ਇਮਾਰਤ ਦੇ ਨੂੰ ਘੜ ਕੇ ਉਹਦੇ ਅੰਦਰ ਪੱਥਰ ਜੜੇ ਗਏ ਹਨ। ਕੋਈ ਨੀਲੇ ਰੰਗ ਦਾ, ਪੀਲੇ ਰੰਗ ਦਾ, ਗੁਲਾਬੀ ਰੰਗ ਦਾ, ਇਹ ਸਾਰੇ ਪੱਥਰ ਜੜ ਕੇ ਇਸ ਇਮਾਰਤ ਨੂੰ ਬਣਾਇਆ। ਔਰ ਜਿਹੜਾ ਉਤਲੇ ਪਾਸੇ ਸਾਨੂੰ ਇਹ ਖੂਬਸੂਰਤ ਬਾਰਡਰ ਫੁੱਲਾਂ ਦਾ ਨਜ਼ਰ ਆ ਰਿਹਾ, ਚਵੱਖੇ ਸਾਨੂੰ ਇਦਾਂ ਦਾ ਹੀ ਬਾਰਡਰ ਨਜ਼ਰ ਆਉਂਦਾ ਹੈ। ਇਹਦੇ ਉਤਲੇ ਪਾਸੇ ਜਿਹੜੀਆਂ ਸਾਨੂੰ ਛਤਰੀਆਂ, ਜਿਹੜੇ ਬੁਰਜ ਬਣੇ ਹੋਏ ਹਨ, ਉਹਨਾਂ ਬੁਰਜਾਂ ਦੇ ਉੱਤੇ ਵੀ ਇਸੇ ਹੀ ਤਰ੍ਹਾਂ ਇਮਾਰਤ ਦੇ ਵਿੱਚ ਪੱਥਰਾਂ ਨੂੰ ਜੜ ਕੇ ਖੂਬਸੂਰਤੀ ਦਾ ਨਜ਼ਾਰਾ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਹਾਂਜੀ ਮਿੱਤਰ ਪਿਆਰਿਓ, ਇਸ ਸਮੇਂ ਮੈਂ ਮੌਜੂਦ ਹਾਂ ਮਕਬਰਾ ਦਾਈ ਅੰਗਾ ਦੇ ਬਿਲਕੁਲ ਉਤਲੇ ਛੱਤ ਦੇ ਉੱਤੇ, ਜਿੱਥੇ ਤੁਸੀਂ ਦੇਖ ਰਹੇ ਹੋ ਕਿ ਕਿੰਨਾ ਖੂਬਸੂਰਤ ਤੇ ਉੱਚਾ ਸਾਨੂੰ ਗੁੰਬਦ ਨਜ਼ਰ ਆ ਰਿਹਾ। ਦਰਸ਼ਕੋ, ਇੰਨਾ ਉੱਚਾ ਗੁੰਬਦ ਅਸੀਂ ਹੁਣ ਤੱਕ ਕਿਸੇ ਵੀ ਇਮਾਰਤ ਦੇ ਵਿੱਚ ਨਹੀਂ ਦੇਖਿਆ। ਔਰ ਸਭ ਤੋਂ ਵਧੀਆ ਤੇ ਖੂਬਸੂਰਤ ਗੱਲ ਇਹ ਹੈ ਕਿ ਇਹ ਜਿਹੜਾ ਗੁੰਬਦ ਬਹੁਤ ਹੀ ਉੱਚਾ ਹੈ
ਉਤਲੇ ਪਾਸੇ ਸਾਨੂੰ ਉਹ ਗੁੰਬਦ ਦੀ ਗੋਲਾਈ ਨਜ਼ਰ ਆ ਰਹੀ ਹੈ, ਥੱਲੇ ਪਾਸੋਂ ਇਹ ਖੂਬਸੂਰਤ ਦੀਵਾਰ ਨਜ਼ਰ ਆਉਂਦੀ ਹੈ। ਇਸ ਦੀਵਾਰ ਦੇ ਉੱਤੇ ਜਿਹੜਾ ਇਹ ਕੰਮ ਤੁਸੀਂ ਹੁਣ ਦੇਖ ਰਹੇ ਹੋ, ਇਹ ਕੰਮ ਬਾਅਦ ਦਾ ਜਿਹੜਾ ਕਿ ਸਰਕਾਰ ਨੇ ਇਹਦੀ ਖੂਬਸੂਰਤੀ ਨੂੰ ਵਧਾਉਣ ਵਾਸਤੇ ਕੀਤਾ, ਪਰ ਇਸ ਕੰਮ ਨੂੰ ਕਰਦੇ ਹੋਏ ਉਹਨਾਂ ਨੇ ਉਹੀ ਪੁਰਾਣੀ ਰੀਤ ਨੂੰ ਕਾਇਮ ਰੱਖਣ ਦੀ ਕੋਸ਼ਿਸ਼ ਕੀਤੀ ਹੈ ਕਿ ਇਮਾਰਤ ਦੇ ਅੰਦਰ ਹੀ ਪੱਥਰ ਨੂੰ ਘੜਨ ਦੀ ਕੋਸ਼ਿਸ਼ ਕੀਤੀ ਹੈ। ਪਰ ਇਹ ਜਿਹੜਾ ਪੱਥਰ ਘੜਨ ਦੀ ਕੋਸ਼ਿਸ਼ ਕੀਤੀ ਹੈ, ਇਹ ਔਜ਼ਾਰਾਂ ਦੇ ਨਾਲ ਸਿਰਫ ਪੱਥਰ ਦੇ ਉੱਤੇ ਨਕਸ਼ ਬਣਾ ਕੇ ਕੋਸ਼ਿਸ਼ ਕੀਤੀ ਉਹਨਾਂ ਨੇ। ਪਰ ਜਿਹੜੇ ਉਤਲੇ ਪਾਸੇ ਸਾਨੂੰ ਇਤਿਹਾਸਿਕ ਨਜ਼ਰ ਆ ਰਹੇ ਨੇ, ਉਹ ਦੀਵਾਰ ਦੇ ਅੰਦਰ ਪੱਥਰ ਨੂੰ ਘੜਿਆ ਗਿਆ, ਇਹਦੇ ਉੱਤੇ ਪੱਥਰ ਦੇ ਉੱਤੇ ਘੜਨ ਦੀ ਕੋਸ਼ਿਸ਼ ਕੀਤੀ ਗਈ ਹੈ ਔਜ਼ਾਰਾਂ ਦੀ ਮਦਦ ਦੇ ਨਾਲ। ਹੋ ਸਕਦਾ ਹੈ ਕਿ ਤੁਸੀਂ ਇਸ ਗੱਲ ਨੂੰ ਰਿਲੇਟ ਕਰ ਪਾਓ ਜਿਹੜੀ ਮੈਂ ਗੱਲ ਤੁਹਾਨੂੰ ਕਹਿ ਰਿਹਾ। ਔਰ ਇਹ ਉਹ ਪਾਸਾ ਹੈ ਜਿਹੜਾ ਕਿ ਹਵਾ ਦੀ ਆਵਾਜਾਈ ਲਈ, ਔਰ 4 ਪਾਸੇ ਮੌਜੂਦ ਹਨ ਇਸ ਗੁੰਬਦ ਦੇ 4 ਚਵੱਖੇ, ਜਿੱਥੋਂ ਹਵਾ ਅੰਦਰ ਜਾਂਦੀ ਹੈ ਤੇ ਹਵਾ ਦੂਸਰੇ ਪਾਸੇ ਤੋਂ ਕ੍ਰੋਸ ਹੋ ਕੇ ਨਿਕਲਦੀ ਹੈ। ਇਸੇ ਹੀ ਤਰ੍ਹਾਂ ਅਗਲੇ ਪਾਸੇ ਆਈਏ ਤੇ ਸੇਮ ਉਹੀ ਡਿਜ਼ਾਈਨ, ਫੁੱਲਾਂ ਦੇ ਨਕਸ਼ੇ ਨਜ਼ਰ ਆਉਂਦੇ ਹਨ ਕਿਉਂਕਿ ਇਹ ਬਾਗ ਸੀਗਾ। ਸੋ ਬਾਗ ਦੇ ਅੰਦਰ ਜ਼ਿਆਦਾਤਰ ਖੂਬਸੂਰਤ ਫੁੱਲ ਹੈ ਤੇ ਉਸ ਤੋਂ ਇਲਾਵਾ ਨੇਚਰ ਹੈ। ਸਾਰੀ ਨੇਚਰ ਇਸ ਗੁੰਬਦ ਦੇ ਉੱਤੇ ਨਜ਼ਰ ਆ ਰਹੀ ਹੈ ਕਿ ਉਹ ਮੁਗਲ ਬਾਦਸ਼ਾਹਾਂ ਨੇ ਇਸ ਗੁੰਬਦ ਨੂੰ ਬਿਲਕੁਲ ਹੀ ਬਾਗ ਦਾ ਇੱਕ ਚਿੱਤਰ ਬਣਾ ਦਿੱਤਾ ਹੈ। ਔਰ ਇਸ ਤਰ੍ਹਾਂ ਦਾ ਚਿੱਤਰ ਬਣਾਇਆ ਕਿ 4.5 ਸਦੀਆਂ ਗੁਜ਼ਰਨ ਦੇ ਬਾਵਜੂਦ ਇਹਦੀ ਖੂਬਸੂਰਤੀ ਇਹਦੀਆਂ ਦੀਵਾਰਾਂ ਦੇ ਵਿੱਚੋਂ ਝਲਕ ਰਹੀ ਹੈ, ਉੱਦਾਂ ਹੀ ਜਦੋਂ ਇਹਨੂੰ ਬਣਾਇਆ ਗਿਆ ਸੀ। ਇਸੇ ਹੀ ਤਰ੍ਹਾਂ ਅਸੀਂ ਘੁੰਮਦੇ ਹੋਏ ਬਿਲਕੁਲ ਉਸ ਪਾਸੇ ਤੇ ਆ ਗਏ ਹਾਂ ਜਿੱਥੋਂ ਆਪਾਂ ਸਟਾਰਟ ਕੀਤਾ ਸੀਗਾ। ਪਰ ਚਾਰੇ ਪਾਸੇ ਤੁਸੀਂ ਦੇਖਿਆ, ਕਿਤੋਂ ਇੱਕ ਪਾਸਿਓਂ ਵੀ ਤੁਸੀਂ ਜੱਜ ਨਹੀਂ ਕਰ ਸਕਦੇ ਕਿ ਇਸ ਇਮਾਰਤ ਦੀ ਸਮਿਟਰੀ ਦੇ ਵਿੱਚ 1 ਸੂਤਰ ਜਾਂ 1 ਇੰਚ ਦਾ ਵੀ ਫਰਕ ਹੋਵੇ, ਕਿਉਂਕਿ ਮਹਾਰਤੀਆਂ ਨੇ ਕੰਮ ਹੀ ਇੰਨੀ ਮਹਾਰਤ ਨਾਲ ਕੀਤਾ ਹੋਇਆ ਕਿ 4.5 ਸਦੀਆਂ ਤੋਂ ਮੌਜੂਦ ਇਹ ਬਾਗ ਦੇ ਅੰਦਰ ਮਕਬਰਾ ਦਾਈ ਅੰਗਾ ਆਪਣੀ ਖੂਬਸੂਰਤ ਨਕਸ਼ ਨਹੀਂ ਛੱਡ ਰਿਹਾ, ਉਸੇ ਹੀ ਨਕਸ਼ ਨੂੰ ਪੇਸ਼ ਕਰਦਾ ਹਰ ਉਸ ਬੰਦੇ ਦੇ ਸਾਹਮਣੇ ਜਿਹੜਾ ਇੱਥੇ ਇਤਿਹਾਸ ਦੀ ਸੁਗੰਧ ਲੈਣ ਆਉਂਦਾ ਹੈ ਤੇ ਇਤਿਹਾਸ ਨੂੰ ਮਹਿਸੂਸ ਕਰਨ ਆਉਂਦਾ ਹੈ। ਦਰਸ਼ਕੋ, ਇਸੇ ਹੀ ਇਮਾਰਤ ਦੇ ਉੱਤੇ 4 ਬੁਰਜ ਬਣਾਏ ਗਏ ਜਿਹੜੇ ਕਿ 4 ਛਤਰੀਆਂ ਸਾਨੂੰ ਬਣੀਆਂ ਨਜ਼ਰ ਆਉਂਦੀਆਂ। ਜੇਕਰ ਇਹਨੂੰ ਵੀ ਅਸੀਂ ਦੇਖਦੇ ਹਾਂ ਤੇ ਸਾਹਮਣੇ ਪਾਸੇ 1, 2 ਔਰ 3 ਮਿਹਰਾਬਾਂ, ਇਸੇ ਹੀ ਤਰ੍ਹਾਂ ਚਵੱਖੇ ਸਾਨੂੰ 3-3 ਮਿਹਰਾਬਾਂ, ਮਤਲਬ 12 ਦਰੀ ਦੀ ਸ਼ਕਲ ਦੇ ਉੱਤੇ ਇਹ ਬਣਾਈ ਗਈ ਇਹ ਛਤਰੀ ਖੂਬਸੂਰਤ ਮੰਜ਼ਰ ਪੇਸ਼ ਕਰਦੀ ਹੈ। ਔਰ ਇਹਦੇ ਦੇਖੋ ਤੁਸੀਂ, ਮੈਂ ਤੁਹਾਨੂੰ ਦੱਸਦਾ ਚੱਲਾਂ ਕਿ ਦਿਖਾਵਾਂ, ਇਸ ਇਮਾਰਤ ਦੇ ਇਸ ਕੋਨੇ ਦੇ ਉੱਤੇ ਵੀ ਉਹ ਖੂਬਸੂਰਤ ਨਕਸ਼ ਮੌਜੂਦ ਹੈ ਜਿਹੜਾ ਕਿ ਇਤਿਹਾਸ ਦੇ ਵਿੱਚ ਘੜਿਆ ਗਿਆ। ਮਤਲਬ ਮੇਰਾ ਤੁਹਾਨੂੰ ਦੱਸਣ ਦਾ ਮਕਸਦ ਇਹ ਹੈ ਕਿ ਸਾਰੀਆਂ ਚੀਜ਼ਾਂ ਉਹੀ ਹੈ ਜਿਹੜੀਆਂ ਕਿ ਇਤਿਹਾਸ ਦੇ ਵਿੱਚ ਫਰੈਸਕੋ ਪੇਂਟਿੰਗ ਦਾ ਕੰਮ, ਫਿਰ ਖੂਬਸੂਰਤ ਮਿਹਰਾਬ, ਫਿਰ ਉਹਨਾਂ ਨੂੰ ਇੱਟਾਂ ਨੂੰ ਘੜ ਕੇ ਬਣਾਇਆ ਗਿਆ। ਪਰ ਇੱਕ ਗੱਲ ਜਿਹੜੀ ਇੱਥੇ ਦੇਖਣ ਯੋਗ ਹੈ ਕਿ ਜਦੋਂ ਆਪਾਂ ਘਰ ਦੇ ਵਿੱਚ ਕੰਮ ਕਰਵਾਉਂਦੇ ਆ, ਜਿੰਨਾ ਮਰਜ਼ੀ ਰੀਝ ਨਾਲ ਕੰਮ ਕਰਵਾ ਲਈਏ, ਪਰ ਕਿਤੇ ਨਾ ਕਿਤੇ ਅਸੀਂ ਛੋਟੀ ਮੋਟੀ ਕਸਰ ਛੱਡ ਦਿੰਦੇ ਆ। ਪਰ ਮੁਗਲ ਬਾਦਸ਼ਾਹਾਂ ਦੇ ਦੌਰ ਦੇ ਵਿੱਚ ਜਿੰਨੇ ਵੀ ਆਰਕੀਟੈਕਚਰ ਸੀ, ਕਾਰੀਗਰ ਸੀ, ਉਹਨਾਂ ਨੇ ਇੱਕ ਇੱਟ ਦੇ ਉੱਤੇ ਵੀ ਕੋਈ ਕਸਰ ਨਹੀਂ ਛੱਡੀ। ਹਰ ਇੱਟ ਦੇ ਉੱਤੇ, ਹਰ ਨੁੱਕਰ ਦੇ ਉੱਤੇ ਉਹਨਾਂ ਨੇ ਆਪਣੀ ਕਾਰਾਗਰੀ ਦਿਖਾਈ। ਔਰ ਉਸ ਕਾਰਾਗਰੀ ਦਾ ਮੂੰਹ ਬੋਲਦਾ ਸਬੂਤ ਹੈ ਇਹ ਇਮਾਰਤ, ਇਹ ਖੂਬਸੂਰਤ ਗੁੰਬਦ, ਇਹਦੇ ਉੱਤੇ ਬਣੀਆਂ ਇਹ ਖੂਬਸੂਰਤ ਛਤਰੀਆਂ ਜਿਹੜੇ ਕਿ 4 ਬੁਰਜ ਦੀ ਸ਼ਕਲ ਦੇ ਵਿੱਚ ਨੇ। ਔਰ ਇੱਕ ਹੋਰ ਗੱਲ ਤੁਸੀਂ ਦੇਖੋਗੇ ਖਾਸ ਕਿ ਚਬੁਰਜੀ ਬਾਗ ਦੇ ਅੰਦਰ ਜਿਹੜੀਆਂ ਸਾਨੂੰ ਬਾਹਰ ਦਾਖਲੀ ਦਰਵਾਜ਼ੇ ਨਜ਼ਰ ਆਉਂਦੇ, ਜਿਹੜਾ ਕਿ ਇੱਕ ਮੇਨ ਚਬੁਰਜੀ, ਔਰ ਉਸ ਤੋਂ ਇਲਾਵਾ ਜਿਹੜੀ ਆਪਾਂ ਛੋਟੀ ਚਬੁਰਜੀ ਕਵਰ ਕੀਤੀ ਸੀ ਉਹਦੇ ਉੱਤੇ ਵੀ ਸੇਮ ਇਸੇ ਹੀ ਤਰ੍ਹਾਂ ਦੇ ਸਾਨੂੰ ਬੁਰਜ ਨਜ਼ਰ ਆਉਂਦੇ ਹਨ। ਪਰ ਉੱਥੇ ਸਿਰਫ ਜਿਹੜੀ ਇੱਕ ਕਮੀ ਹੈ ਉਹ ਇਸ ਗੁੰਬਦ ਦੀ ਹੈ, ਜਿਹੜਾ ਕਿ ਖੂਬਸੂਰਤ ਗੁੰਬਦ ਇੱਥੇ ਮੌਜੂਦ ਹੈ। ਇੱਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਇਤਿਹਾਸ ਦੇ ਵਿੱਚ ਮੁਗਲ ਬਾਦਸ਼ਾਹ ਸ਼ਾਹਜਹਾਂ ਨੇ ਆਪਣੀ ਉਸ ਮਾਤਾ ਦਾਈ ਅੰਗਾ ਨੂੰ, ਜਿਹੜੇ ਕਿ ਉਹਨਾਂ ਦੇ ਫੋਸਟਰ ਮਦਰ ਸਨ, ਰਜ਼ਾਈ ਮਾਂ ਸਨ, ਜਿਨ੍ਹਾਂ ਨੇ ਉਹਨਾਂ ਨੂੰ ਦੁੱਧ ਪਿਲਾਇਆ ਤੇ ਉਹਨਾਂ ਦੀ ਟੇਕ ਕੇਅਰ ਕੀਤੀ, ਉਹਨਾਂ ਦੀ ਇੱਜ਼ਤ ਵਾਸਤੇ ਕੋਈ ਕਸਰ ਨਹੀਂ ਛੱਡੀ। ਔਰ ਉਹਨਾਂ ਨੇ ਇਤਿਹਾਸਿਕ ਇੱਕ ਖੂਬਸੂਰਤ ਇਮਾਰਤ ਬਣਾਈ ਜਿਹੜਾ ਕਿ ਅੱਜ ਵੀ ਇਤਿਹਾਸ ਦੇ ਉਹ ਨਕਸ਼ ਤੇ ਇਤਿਹਾਸ ਦੀ ਉਹ ਸੁਗੰਧ ਆਪ ਜੀ ਦੇ ਸਾਹਮਣੇ ਪੇਸ਼ ਕਰਦੀ ਹੈ, ਜਿਹੜਾ ਕਿ ਇਤਿਹਾਸ ਦੇ ਵਿੱਚ ਸਭ ਕੁਝ ਵਾਪਰਿਆ। ਹਾਂਜੀ ਦਰਸ਼ਕੋ, ਅੱਜ ਅਸੀਂ ਲਾਹੌਰ ਦੇ ਬਹੁਤ ਹੀ ਖੂਬਸੂਰਤ ਇਲਾਕੇ ਦੇ ਵਿੱਚ ਮੌਜੂਦ ਸੀ, ਜਿੱਥੇ ਇਤਿਹਾਸ ਦੇ ਵਿੱਚ ਖੂਬਸੂਰਤ ਬਾਗ ਸਥਿਤ ਸੀ ਜਿਹਨੂੰ ਗੁਲਾਬੀ ਬਾਗ ਆਖਿਆ ਜਾਂਦਾ ਹੈ। ਅਸੀਂ ਉਸ ਗੁਲਾਬੀ ਬਾਗ ਦੇ ਦਾਖਲੀ ਦਰਵਾਜ਼ੇ ਤੋਂ ਦਾਖਲ ਹੋਏ ਔਰ ਉਸ ਇਮਾਰਤ ਦੀ ਖੂਬਸੂਰਤੀ ਨੂੰ ਦੇਖਿਆ। ਫਿਰ ਅਸੀਂ ਲੰਘਦੇ ਹੋਏ ਉਸ ਬਾਗ ਦੀ ਖੂਬਸੂਰਤੀ ਨੂੰ ਇੰਜੋਏ ਕੀਤਾ ਔਰ ਤੇ ਇਸ ਇਮਾਰਤ ਦੇ ਵਿੱਚ ਇੱਕ ਬਹੁਤ ਹੀ ਇਤਿਹਾਸਿਕ ਬਿਲਡਿੰਗ ਜਿਹਨੂੰ ਮਕਬਰਾ ਦਾਈ ਅੰਗਾ ਆਖਿਆ ਜਾਂਦਾ ਹੈ ਉਹਨੂੰ ਦੇਖਿਆ, ਇਤਿਹਾਸ ਦੇ ਬਾਰੇ ਜਾਣਿਆ। ਉਮੀਦ ਕਰਦੇ ਹਾਂ ਤੁਹਾਨੂੰ ਅੱਜ ਦਾ ਇਹ ਸ਼ੋਅ ਬਹੁਤ ਵਧੀਆ ਲੱਗਿਆ ਹੋਵੇਗਾ। ਅੱਜ ਦੇ ਵਾਸਤੇ ਆਪਣੇ ਹੋਸਟ ਹਰਭਜਨ ਸਿੰਘ ਨੂੰ ਦਿਓ ਇਜਾਜ਼ਤ। ਦੇਖਦੇ ਰਹੋ ਸਾਡਾ ਪ੍ਰੋਗਰਾਮ। ਸਤਿ ਸ਼੍ਰੀ ਅਕਾਲ। ਚੌਪਾਲ ਟੀਵੀ ਦੇ ਸਹਿਯੋਗ ਦੇ ਨਾਲ ਮਿਲਦੇ ਹਾਂ ਅਗਲੀ ਵਾਰੀ ਕਿਸੇ ਨਵੀਂ ਸਟੋਰੀ ਦੇ ਨਾਲ। ਉਦੋਂ ਤੱਕ ਰੱਬ ਰਾਖਾ। ਸਤਿ ਸ਼੍ਰੀ ਅਕਾਲ।